ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਕਾਟਰੇਟ ਦੇ ਕਮਿਊਨਿਟੀ ਸੈਂਟਰ ਦੇ ਵਿੱਚ ਪਹੁੰਚੇ ਹਾਂ। ਵੀਰਸ, ਜਿਵੇਂ ਕਿ ਸਰਬੱਤ ਖਾਲਸਾ 2015 ਦੇ ਵਿੱਚ ਜਿਹੜਾ ਚੱਬੇ ਦੀ ਧਰਤੀ ਤੇ ਉੱਪਰ ਹੋਇਆ ਸੀ, ਉਹਦੇ ਵਿੱਚ 2 ਰੈਜ਼ੋਲੂਸ਼ਨ ਸੀਗੇ ਕਿ ਜਿਹੜਾ ਸਰਬੱਤ ਖਾਲਸਾ ਹੋਣਾ ਚਾਹੀਦਾ ਤੇ ਜਿਹੜੀ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਹੈਗੀ ਹੈ ਉਹਦਾ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ। ਫ੍ਰੀ ਅਕਾਲ ਤਖਤ ਇਨੀਸ਼ੀਏਟਿਵ ਦੇ ਬੈਨਰ ਹੇਠ ਅਮਰੀਕਾ, ਕੈਨੇਡਾ ਤੇ ਹੋਰ ਮੁਲਕਾਂ ਦੇ ਵਿੱਚ ਇਸ ਦੇ ਲਈ ਇੱਕ ਲਾਮਬੰਦੀ ਕਰਨੀ ਸ਼ੁਰੂ ਕੀਤੀ ਗਈ, ਵਰਕਸ਼ਾਪਸ ਲਗਾਉਣੀਆਂ ਸ਼ੁਰੂ ਕੀਤੀਆਂ ਗਈਆਂ। ਉਸੇ ਲੜੀ ਦੇ ਤਹਿਤ ਅੱਜ ਕਾਟਰੇਟ ਦੇ ਵਿੱਚ ਇਹ ਵਰਕਸ਼ਾਪ ਹੋ ਰਹੀ ਹੈ, ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਜੋ ਕਿ ਇਸ ਸਮੇਂ ਚੱਲ ਰਹੀ ਹੈ। ਇੱਥੇ ਪੰਥਕ ਜਥੇਬੰਦੀਆਂ ਦੇ, ਗੁਰਦੁਆਰਾ ਸਾਹਿਬਾਨਾਂ ਦੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ, ਉਹਨਾਂ ਦੇ ਨੁਮਾਇੰਦੇ ਇੱਥੇ ਪਹੁੰਚੇ ਨੇ ਤੇ ਆਮ ਸੰਗਤ ਵੀ ਇੱਥੇ ਹਾਜ਼ਰ ਹੈ। ਸੋ ਅੱਜ ਅਸੀਂ ਇੱਥੇ ਪਹੁੰਚੇ ਹਾਂ ਕੁਝ ਸਵਾਲ ਲੈ ਕੇ ਕਿ ਜਿਹੜਾ ਇਹ ਇਨੀਸ਼ੀਏਟਿਵ ਇਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਪਿਛਲੇ 4-5 ਮਹੀਨੇ ਤੋਂ, ਜੋ ਇਹ ਵਰਕਸ਼ਾਪਸ ਲਗਾ ਰਹੇ ਨੇ, ਉਹਨਾਂ ਦੀ ਹੁਣ ਤੱਕ ਦੀ ਕੀ ਕਾਰਗੁਜ਼ਾਰੀ ਹੈਗੀ ਹੈ ਤੇ ਸੰਗਤ ਨੂੰ ਇਸ ਬਾਰੇ ਅਸੀਂ ਕਿਵੇਂ ਜਾਗਰੂਕ ਕਰ ਸਕਦੇ ਹਾਂ। ਹੁਣ ਇਹ ਇੱਕ ਆਈਡੀਓਲੋਜੀਕਲ ਕੁਐਸਚਨ ਹੈ। ਸਾਡੀ ਟੀਮ ਨੇ ਕੰਮ ਸ਼ੁਰੂ ਕੀਤਾ ਨਾ, ਅਸੀਂ ਫੈਬਰੂਰੀ ਵਿੱਚ ਇਹ ਕੁਐਸਚਨ ਬਣਾਉਂਦੇ ਸੀਗੇ ਕਿ ਲੌਂਗ ਟਰਮ ਇਹ ਕਲੀਅਰ ਕਰਨਾ ਪੈਣਾ ਗੁਰਬਾਣੀ ਵਿੱਚ ਤੇ ਸਿੱਖ ਹਿਸਟੋਰੀਕਲ ਟ੍ਰੈਡੀਸ਼ਨ ਵਿੱਚ ਇਸ ਦਾ ਪੰਜ। It's never been the one. After 10ਵੇਂ ਪਾਤਸ਼ਾਹ ਤੋਂ ਬਾਅਦ ਇੱਕ ਬੰਦੇ ਦੀ ਲੀਡਰਸ਼ਿਪ ਪਰਫੈਕਸ਼ਨ ਦੇ ਲੈਵਲ ਤੇ ਕਿਤੇ ਵੀ ਨਹੀਂ ਆਈ ਆ। ਉਸ ਤੋਂ ਬਾਅਦ ਐਕਸਲੈਂਸ ਦੇ ਲੈਵਲ ਤੇ ਆਈ ਆ। ਪੰਜਾਂ ਨੂੰ ਮੂਹਰੇ ਰੱਖਿਆ ਗਿਆ। ਹੁਣ ਪੰਜ ਨੂੰ ਤੁਸੀਂ ਇਮੇਜਿਨ ਕਰੋ ਕੀ ਕਰਤਾ ਸੀ ਪਿਛਲੇ 200 ਸਾਲਾਂ ਚ। Just saying this because we need to be understanding of this. ਤੁਸੀਂ ਇਮੇਜਿਨ ਕਰ ਸਕਦੇ ਹੋ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਜਿੱਥੇ ਤੁਹਾਡੀ ਹਾਈਐਸਟ ਲੈਵਲ ਆਫ ਲੀਡਰਸ਼ਿਪ ਤੁਹਾਡੀ ਸੈਰੇਮਨੀ ਵੇਲੇ ਸਿਰਫ ਇਨਵੋਕ ਕੀਤੀ ਜਾਵੇ, ਬਾਕੀ ਕਦੇ ਯੂਜ਼ ਨਾ ਕੀਤੀ ਜਾਵੇ। ਇਹ ਸਾਡੇ ਨਾਲ ਹੋਇਆ। ਅਸੀਂ ਸਿਰਫ ਅੰਮ੍ਰਿਤ ਸੈਰੇਮਨੀ ਵੇਲੇ ਤੇ ਸਿਰਫ ਨਗਰ ਕੀਰਤਨ ਵੇਲੇ ਪੰਜਾਂ ਨੂੰ ਇਨਵੋਲਵ ਕਰਦੇ ਹਾਂ, ਬਾਕੀ ਅਸੀਂ ਇਨਵੋਲਵ ਹੀ ਨਹੀਂ ਕਰਦੇ। ਸਾਰਾ ਸਿਸਟਮ ਸਾਡਾ ਖਰਾਬ ਕਰ ਦਿੱਤਾ ਗਿਆ। ਹਾਲਾਂਕਿ ਸਾਨੂੰ ਦਿੱਤਾ ਸੀਗਾ ਕਿ 5 ਵਿੱਚ ਹੀ ਹੈ, ਫਿਗਰ ਆਊਟ ਦ ਰਾਈਟ 5 ਤੇ ਉਹਨਾਂ ਨਾਲ ਹੋਊਗਾ ਜਿਹੜੇ ਕਮਿਟਡ 5। ਮੀਨਿੰਗ ਆ ਕਿ ਲੀਡਰ ਆਫ ਦ ਗਰੁੱਪ, ਜਥੇ ਦਾ ਗਰੁੱਪ। ਅੱਜ ਕੱਲ੍ਹ ਵੀ ਜਥੇਦਾਰ ਆਰਗੇਨਾਈਜੇਸ਼ਨ ਦੇ ਵੀ ਜਥੇਦਾਰ ਹੁੰਦੇ ਨੇ, ਪਿੰਡਾਂ ਵਿੱਚ ਵੀ ਜਥੇਦਾਰ ਹੁੰਦੇ ਨੇ, ਪੋਲੀਟੀਕਲ ਪਾਰਟੀਜ਼ ਦੇ ਵੀ ਜਥੇਦਾਰ ਹੁੰਦੇ ਨੇ। ਬਟ ਪੰਥ ਦੇ ਵਿੱਚ ਜੇ ਵਰਡ ਯੂਜ਼ ਕੀਤਾ ਜਾਂਦਾ ਸੀ, ਉੱਥੇ ਇਹਦਾ ਮਤਲਬ ਕਦੇ ਵੀ ਡਿਕਟੇਟਰ ਤੋਂ ਨਹੀਂ ਹੁੰਦਾ ਸੀ, ਨਾ ਉਹ ਰਾਜਾ ਹੁੰਦਾ ਸੀ। ਬਟ ਅਸੀਂ ਇਹ ਵੀ ਹੁਣ ਕਨਫਿਊਜ਼ਨ ਲਾਏ ਆਪਣੇ ਬਲਾਂ ਦੇ। ਜਿਵੇਂ ਛੋਟਾ ਘੱਲੂਘਾਰੇ ਤੋਂ ਬਾਅਦ ਜਾਂ ਵੱਡੇ ਘੱਲੂਘਾਰੇ ਤੋਂ ਬਾਅਦ ਪੰਥ ਦੀ ਜਿਹੜੀ ਸਮੋਰ ਲੀਡਰਸ਼ਿਪ ਸੀ, ਜੱਸਾ ਸਿੰਘਾਂ ਤੋਂ ਵਧੀਆ ਸੀ, ਜੱਸਾ ਸਿੰਘ ਰਾਮੜੀਆ ਸੀ, ਨਵਾਬ ਕਪੂਰ ਸਿੰਘ ਸੀ, ਜਾਂ 80s ਦੇ ਵਿੱਚ ਜਥੇਦਾਰ ਹੁੰਦੇ ਜਰਨੈਲ ਸਿੰਘ ਢਿੱਡਰਾਂ ਵਾਲੇ। ਸਰਬੱਤ ਖਾਲਸਾ ਵੈਰੀ ਗੁੱਡ ਹੋਈ। ਬੇਸਿਕਲੀ ਸਰਬੱਤ ਖਾਲਸਾ, ਦੇਖੋ ਦਾ ਵਰਡ ਦਾ ਮੀਨਿੰਗ ਦਾ ਬੜਾ ਕਲੀਅਰ ਹੈਗਾ। ਸਰਬੱਤ ਮੀਨਸ ਆਲ। ਤੁਸੀਂ ਆਲ ਦੇ ਵਿੱਚ ਮੀਨਸ ਕਿ ਤੁਹਾਨੂੰ ਪੂਰੀ ਕੋਸ਼ਿਸ਼ ਕਰਨੀ ਪਈ ਹੈ ਸਾਰੇ ਦਾ ਕਰਨਾ ਹੈਗਾ, ਸਮੂਹ ਲਈ ਵਰਤਿਆ ਹੈਗਾ, ਸਿੱਖ ਕਮਿਊਨਿਟੀ ਦੇ ਸਮੂਹ ਦੇ ਵਿੱਚ। ਫੋਰ ਐਗਜ਼ਾਮਪਲ, ਮੈਂ ਕਿਸੇ ਕੱਲ ਦੀ ਸ਼ੋਅ ਤੇ ਆਇਆ, ਪਹਿਲਾਂ ਦੀ ਗੱਲ ਆਈ ਹੈ। ਹੁਣ ਤੁਹਾਡੇ ਨਾਲ ਜੇ ਉਦਮ ਸਿੰਘ ਨਾੜਾ ਹੋਵੇ ਤੁਸੀਂ ਨੂੰ ਬੋਲਾ ਕਰੋਗੇ ਨਾ ਸਰਬੱਤ ਖਾਲਸਾ ਸੋਖੇ ਜਿੰਦੇ ਦੇ ਅਗਲੀ ਡੇਜ਼ ਵਿੱਚ ਤੁਸੀਂ ਮਨਾ ਕਰੋਗੇ ਲੋਕਾਂ ਨੂੰ। ਇਹ ਕਦੀ ਸ਼ੇਪ ਦੀ ਸੂਰਤ ਦੀ ਗੱਲ ਨਹੀਂ। ਇਸ ਸਰਬੱਤ ਖਾਲਸਾ 100 years ਸਾਡਾ ਕਾਲਿਆਂ ਹੋਇਆ। 1708 ਤੋਂ ਬਾਅਦ ਸ਼ੁਰੂ ਹੋਇਆ, 1805 ਦਾ ਲਾਸਟ ਵੀਕ ਸੀਗਾ। ਉਸ ਤੋਂ ਬਾਅਦ 1805 ਤੋਂ ਬਾਅਦ ਕਿਉਂਕਿ ਇੱਕ ਸਾਡਾ ਰੂਲਰ ਆ ਗਿਆ, ਜਦ ਰੂਲਰ ਆਇਆ ਪੰਜਾਬੀ ਸਿੱਧਾ ਸਟੇਟ ਕਰਨਾ ਹੋਵੇ, ਉਹਨਾਂ ਨੇ ਇਹ ਸੰਗਠਨ ਅੰਡਰਮਾਈਨ ਕੀਤਾ। ਪਿਛਲੇ 100 ਸਾਲਾਂ ਵਿੱਚ ਵੀ ਅੰਡਰਮਾਈਨ ਹੋਏ, ਪਿਛਲੇ 20th ਸੈਂਚੁਰੀ। ਹੁਣ ਜੈਨੋਸਾਈਡ ਅਟੈਕ ਐਵਰੀ ਈਅਰ ਨਹੀਂ ਹੋ ਰਿਹਾ। ਹੁਣ ਅਫਗਾਨੀ ਉਸ ਲੈਵਲ ਤੇ ਨਹੀਂ ਆ ਰਿਹਾ ਜਿਵੇਂ ਹੁੰਦਾ ਸੀ। ਤਾਂ ਸਰਬੱਤ ਖਾਲਸਾ ਨੂੰ ਕੁਝ ਐਨੂਅਲ ਮੀਟਿੰਗ ਚਾਹੀਦੀ ਹੈ, ਕੋਈ ਸਿਸਟਮ ਚਾਹੀਦਾ ਹੈਗਾ। ਇਟ ਕੈਨੋਟ ਜਸਟ ਬੀ ਕ੍ਰਾਈਸਿਸ, ਬਟ ਇਟ ਸ਼ੁਡ ਆਲਸੋ ਬੀ ਕਲੀਅਰ ਕਿ ਸਰਬੱਤ ਖਾਲਸੇ ਵਿੱਚ ਜਿਹੜੇ ਸਟੇਟਸ ਤੋਂ ਡਿਸੀਜਨ ਨੇ ਉਹ ਨਹੀਂ ਕਰੇ ਜਾਂਦੇ ਸੀ। ਇਹਦੀ ਡਾਕੂਮੈਂਟੇਸ਼ਨ ਤਾਂ ਸਾਨੂੰ ਬਹੁਤ ਮਿਲਦੀ ਹੈ। ਵਿੱਚ ਸਰਬੱਤ ਖਾਲਸਾ ਜਿਹੜਾ ਅੱਜ ਕੱਲ੍ਹ ਦਾ ਕਲਾਈਮੇਟ ਹੈਗਾ ਨਾ, ਇਹ ਕੋਈ ਆਊਟ ਆਫ ਦਾ ਵੇ ਨਹੀਂ ਹੈ। ਇਹਨਾਂ ਦਾ ਹੀ ਕਲਾਈਮੇਟ ਹੁੰਦਾ ਸੀ, ਪਤਾ ਹੀ ਨਹੀਂ ਲੱਗਦਾ ਸੀ ਕੌਣ ਆ ਤੇ ਕੌਣ ਨਹੀਂ ਆ। ਬਟ ਈਵਨ ਦੈਨ ਯੂ ਨੀਡਡ ਸਮ ਸਿਸਟਮ। ਨਥਿੰਗ ਇਜ਼ ਪਰਫੈਕਟ, ਇੰਪਰਫੈਕਸ਼ਨ ਹੈਗੀ ਹਰ ਲੈਵਲ ਤੇ। ਬਟ ਟਫ ਡਿਸੀਜਨ ਲੈਣ ਦੇ ਲਈ ਇਕੱਠੇ ਹੋਣੇ ਹੋ, ਜੇ ਇੰਨਾ ਕੁਛ ਕਰਨ ਲਈ ਤਿਆਰ ਹੋ, ਦਿਸ ਇਜ਼ ਅ ਸਿੰਪਲ ਕ੍ਰਾਈਟੇਰੀਆ ਕੌਣ ਪਾਰਟਿਸਿਪੇਟ ਕਰ ਸਕਦਾ। ਸਿੰਪਲ ਐਜ਼ ਦੈਟ। ਜਦ ਕੋਈ ਵੀ ਗਵਰਨੈਂਸ ਦਾ ਸਿਸਟਮ ਬਣਾਏਗਾ, ਉਹਦੇ ਚ ਗੱਲ ਆਉਂਦੀ ਹੈ ਘੱਟ ਤੋਂ ਘੱਟ ਅਗਰੀਮੈਂਟ ਕੀ ਹੈ। ਹੁਣ ਜੇ ਤੁਸੀਂ ਇਹ ਬੇਸਿਕ ਨਿਯਮ ਵੀ ਨਹੀਂ ਮੰਨੋਗੇ, ਫਿਰ ਤੁਸੀਂ ਪੰਥ ਦਾ ਹਿੱਸਾ ਕਿਵੇਂ ਹੋ ਜਾਓਗੇ। ਹੁੰਦਾ ਇਹ ਹੈ ਕਿ ਜਿਹੜੇ ਨਹੀਂ ਵੀ ਮੰਨ ਰਹੇ ਉਹ ਕਹਿ ਰਹੇ ਅਸੀਂ ਹੀ ਪੰਥ। That's a serious problem. Yeah? Nobody is a panth. Panth is also no. Now let's come to current reality. All I'm going to say here is, देखो जब साडा रेनेसांस भी हो गया ना,
100 ਸਾਲ ਪਹਿਲਾਂ ਰੈਨੇਸਾਂਸ ਪੀਰੀਅਡ ਸੀ ਸਿੱਖਾਂ ਦਾ ਨਹੀਂ ਖੜੇ ਹੋਏ ਬਿਕੋਜ਼ ਅਸੀਂ ਸਪੈਸੀਫਿਕ ਕੁਐਸਚਨਸ ਨਹੀਂ ਬਣਾਏ ਪਰ ਐਵੇਂ ਅਫਵਾਹਾਂ ਜਿਹੀਆਂ ਚੱਲ ਰਹੀਆਂ ਨੇ। ਦੂਸਰੀ ਗੱਲ, ਈਵਨ ਇਫ 95% ਐਗਰੀਮੈਂਟ ਵੀ ਹੈਗਾ, ਉਹ 5% ਨੂੰ ਜਿਹੜੇ ਰਿਪਰੈਜ਼ੈਂਟੇਟਿਵਸ ਹੈਗੇ ਨੇ, ਜੇ ਪੰਥਿਕਲੀ ਆਪਾਂ ਕਹਿ ਸਕਦੇ ਹਾਂ ਜੇ ਇਸ ਇਸ਼ੂ ਤੇ ਸਾਡੀ ਨਹੀਂ ਬਣ ਰਹੀ, ਆਪਾਂ ਇਹਨੂੰ ਸੋਲਵ ਕਰਨਾ ਤੇ ਉਸ ਇਸ਼ੂ ਤੇ ਸੋਲਵ ਕਰਨ ਲਈ ਉਹਨੂੰ ਫਿਰ ਲੈਂਗੁਏਜ ਚੇਂਜ ਕਰਨੀ ਪੈਂਦੀ ਹੈ। ਇਦਾਂ ਕੰਮ ਹੁੰਦਾ ਹੈ ਨਾ ਕਿ ਕਿਹੜਾ ਅੱਖਰ ਤੁਹਾਨੂੰ ਪਸੰਦ ਨਹੀਂ, ਕਿਹੜੀ ਗੱਲ ਇਹਦੇ 'ਚ ਪਸੰਦ ਨਹੀਂ, ਦੱਸੋ ਫਿਰ ਉਹਦੀ ਆਪਸ਼ਨ ਕੀ ਆ। ਐਂਡ ਦਿਸ ਇਜ਼ ਹਾਊ ਥਿੰਗਸ ਗੈਟ ਡਨ ਇਨ ਦ ਵਰਲਡ। ਭਾਵੇਂ ਉਹ ਗਵਰਨਮੈਂਟਸ ਦੀਆਂ ਨੇ, ਭਾਵੇਂ ਆਰਗੇਨਾਈਜੇਸ਼ਨਸ ਦੀਆਂ ਨੇ, ਭਾਵੇਂ ਉਹ ਧਾਰਮਿਕ ਸੰਸਥਾਵਾਂ ਦੀਆਂ ਨੇ, ਦਿਸ ਇਜ਼ ਹਾਊ ਵਰਕ ਗੈਟਸ ਡਨ। ਸੋ ਵੀ ਵਿਲ ਡੂ ਦ ਨੈਕਸਟ ਪਾਰਟ ਨਾਓ। ਲੈਟਸ ਅਸੂਮ ਕਿ ਈਜ਼ੀ ਕੰਮ ਹੋ ਗਿਆ 95% ਐਗਰੀਮੈਂਟ ਦਾ। ਈਵਨ ਜਿਹੜੇ 5% ਬਲੌਕ ਵੀ ਨੇ ਉਹਦੇ ਨਾਲ ਕਿਵੇਂ ਡੀਲ ਕਰਦਾ, ਇਹ ਕੰਮ ਕੋਈ ਨਹੀਂ ਸਿਖਾ ਰਿਹਾ। ਕਿਸੇ ਗਵਰਨਮੈਂਟ ਵਿੱਚ ਇਹ ਕੰਮ ਨਹੀਂ ਸਿਖਾਇਆ ਜਾ ਰਿਹਾ, ਸੋਸ਼ਲ ਮੂਵਮੈਂਟਸ ਵਿੱਚ ਇਹ ਕੰਮ ਸਿਖਾਇਆ ਜਾ ਰਿਹਾ। ਵਰਲਡ ਵਾਈਡ ਕੁਝ ਆਰਗੇਨਾਈਜੇਸ਼ਨ ਨੇ ਕੰਸੈਂਸਸ ਬਿਲਡਿੰਗ ਮਾਡਲਸ ਅਡਾਪਟ ਕਰ ਲਏ ਨੇ, ਕੁਝ ਨੇ ਉਹ ਇੱਕ ਐਜ਼ ਅ ਸੋਸ਼ਲ ਮੂਵਮੈਂਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 14 ਪ੍ਰਪੋਜ਼ਲਾਂ ਵਿੱਚੋਂ 4 ਬਲੌਕ ਨੇ। ਸੋ ਹੁਣ ਅਸੀਂ ਅੰਦਰ ਵਿੱਚ ਨਿਊਟ ਕਰ ਕੀਤੀ ਵੀ ਹੁਣ ਵੈਸੇ ਪ੍ਰੈਕਟਿਸ ਕਰਨਾ ਵੀ ਇਹ ਬਲੌਕ ਨੂੰ ਅਸੈਂਬਲ ਬਲੌਕ ਨੂੰ ਸਾਫ਼ ਕਰਨ ਲਈ ਤਰੀਕਾ ਕੀ ਹੈ, ਹੁਣ ਅਸੀਂ ਟਰਾਈ ਕਰਨਾ। ਤਾਂ ਤਰੀਕਾ ਇਹ ਹੈ ਵੀ ਪ੍ਰਪੋਜ਼ਲਾਂ ਵਿੱਚ ਜਿਹੜੇ ਪ੍ਰਿੰਸੀਪਲ ਸ਼ੀਟ ਹੈ ਤੁਹਾਡੇ ਫੋਟੋ ਵਿੱਚ ਜਿਹੜਾ ਅਸੀਂ ਰਿਵਿਊ ਕੀਤੀ ਸੀ ਪ੍ਰਿੰਸੀਪਲ ਸ਼ੀਟ, ਫਰਸਟ ਸਟੈਪ ਉਹ ਸ਼ੀਟ ਨੂੰ ਦੇਖ ਕੇ ਤੁਸੀਂ ਇਵੈਲੂਏਟ ਕਰਨਾ ਕਿ ਇਹ ਜਿਹੜੇ ਬਲੌਕ ਹੈ ਜਾਂ ਡਿਸਐਗਰੀਮੈਂਟ ਹੈ ਔਰ ਪ੍ਰਿੰਸੀਪਲ ਨਾਲ ਸਹਿਮਤ ਇੱਕ ਗਰੁੱਪ ਨੇ ਇੱਕ ਪ੍ਰਪੋਜ਼ਲ ਦੇ ਕੰਮ ਕਰਨਾ, ਇੱਕ ਅਸੀਂ ਡਿਵਾਈਡ ਕਰਨਾ। ਸੋ we say that this table and Simran's table will work on which is too big. This table and that table will come work together, so guys come together here. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਮੀਟਿੰਗ ਕਰ ਰਹੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਵਿਧੀ ਵਿਧਾਨ ਆ, ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਰਬਤ ਖਾਲਸੇ ਦਾ ਜਿਹੜਾ ਵਿਧੀ ਵਿਧਾਨ ਆ, ਉਹਦੇ ਬਾਰੇ ਜਿਹੜੀਆਂ ਡਿਸਕਸ਼ਨ ਚੱਲ ਰਹੀਆਂ ਨੇ। ਪਿਛਲੇ ਸਾਲ ਜਦੋਂ ਸਰਬਤ ਖਾਲਸਾ ਹੋਇਆ ਆ ਨਵੰਬਰ 2015 ਦੇ ਵਿੱਚ, ਤਾਂ ਉਹਦੇ ਵਿੱਚ ਸਾਰਾ ਕੁਛ ਜਿਹੜਾ, ਕਿਉਂਕਿ ਉਦੋਂ ਬੜੀ ਹਾਲਾਤ ਜਿਹੜੇ ਸੀਗੇ ਬਹੁਤ ਜ਼ਿਆਦਾ ਹਾਈਪਰ ਸੀਗੇ, ਪੰਥ ਦੇ ਉੱਤੇ ਬੜੀ ਵੱਡੀ ਭੀੜ ਸੀਗੀ, ਔਰ ਜਿਹੜੇ ਫੈਸਲੇ ਲੈ ਗਏ ਉਹ ਬੜੀ ਕਾਹਲੀ 'ਚ ਸੀਗਾ ਸਾਰਾ ਕੁਛ, ਔਰ ਉਹਦੇ ਵਿੱਚ ਮੈਜੋਰਿਟੀ ਫੈਸਲੇ ਸੀ ਜਿਹੜੇ ਉਹ ਇੰਟਰਮ ਤੌਰ ਤੇ ਲੈ ਗਏ ਸੀਗੇ। ਔਰ ਜਦੋਂ ਅਸੀਂ ਪਿਛਲੇ ਸਾਲ ਸਰਬਤ ਖਾਲਸਾ 'ਚ ਇੱਥੋਂ ਗਏ ਆਪਣੇ US ਦੀ ਕੈਨੇਡਾ ਦੀ ਰਿਪਰੈਜ਼ੈਂਟੇਸ਼ਨ ਲੈ ਕੇ, ਤਾਂ ਉਹਦੇ ਵਿੱਚ 2 ਇਸ਼ੂ ਸੀਗੇ ਜਿਹੜੇ ਕਿ ਅਸੀਂ ਸਮਝਦੇ ਸੀਗੇ ਕਿ ਉਹ ਜਿਹੜੇ ਸ਼ਾਰਟ ਟਰਮ ਦੇ ਵਿੱਚ ਸਾਨੂੰ ਜਿਹੜੇ ਆ ਉੱਥੇ ਸਰਬਤ ਖਾਲਸਾ ਦੇ ਵਿੱਚ ਪੇਸ਼ ਕਰਨੇ ਚਾਹੀਦੇ ਆ। ਉਹ ਸੀਗਾ ਕਿ ਇੱਕ ਤਾਂ ਜਿਹੜੇ ਫੈਸਲੇ ਲੈ ਜਾਣ ਕੋਈ ਵੀ, ਉਹ ਇੰਟਰਮ ਬੇਸਿਸ ਹੋਣ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਬਤ ਖਾਲਸਾ ਕਾਲ ਕਰਕੇ ਉਹਨਾਂ ਇਸ਼ੂਜ਼ ਤੇ ਡਿਸਕਸ ਕਰਕੇ ਉਹਨਾਂ ਬਾਰੇ ਕੋਈ ਫਾਈਨਲ ਡਿਸੀਜਨ ਲੈ ਜਾ ਸਕਣ। ਔਰ ਦੂਸਰਾ ਮੇਜਰ ਇਸ਼ੂ ਸੀਗਾ ਕਿ ਜਿਹੜੇ ਸਾਡੀ ਬਹੁਤੀ ਤਰਾਸਦੀ ਆ, ਜਿਹੜੀ ਸਾਡੀਆਂ ਸੰਸਥਾਵਾਂ ਦੀ, ਔਰ ਸਾਡੀ ਜਿਹੜੀ ਪ੍ਰਮੁੱਖ ਸੰਸਥਾ ਆ ਸ਼੍ਰੀ ਅਕਾਲ ਤਖਤ ਸਾਹਿਬ ਦੀ, ਜਿੱਥੋਂ ਕਿ ਪਿਛਲੇ ਸਾਲ ਹੋਏ ਫੈਸਲਿਆਂ ਨੇ ਜਿਹੜਾ ਪਿਛਲੇ ਸਾਲ ਦਾ ਸਰਬਤ ਖਾਲਸਾ ਕਾਲ ਕੀਤਾ, ਜਿਹਦੇ ਵਿੱਚ ਜਥੇਦਾਰਾਂ ਨੂੰ ਨਕਾਰਿਆ ਗਿਆ, ਕਿ ਉਹਦਾ ਕੋਈ ਸਾਨੂੰ ਵਿਧੀ ਵਿਧਾਨ, ਕੋਈ ਸਿਸਟਮ ਕ੍ਰੀਏਟ ਕਰਨ ਦੀ ਲੋੜ ਆ। ਕਿਉਂਕਿ ਹੁਣ ਜਿਹੜੇ ਸਿੱਖ ਨੇ ਉਹ ਦੁਨੀਆ ਭਰ ਵਿੱਚ ਜਾ ਕੇ ਵਸ ਗਏ ਨੇ, ਔਰ ਬਾਹਲੀ ਵਾਰੀ ਹੁੰਦਾ ਹੈ ਕਿ ਜਿਹੜੇ ਫੈਸਲੇ ਨੇ ਉਹ ਲੋਕਲ ਪੋਲੀਟਿਕਸ ਜਾਂ ਪ੍ਰੈਸ਼ਰ ਦੇ ਅੰਡਰ ਹੀ ਲਏ ਜਾਂਦੇ ਆ, ਉਹਦੇ ਵਿੱਚ ਜਿਹੜੀ ਦੁਨੀਆ ਭਰ ਦੇ ਜਿਹੜੇ ਸਿੱਖ ਨੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਨਹੀਂ ਹੁੰਦੀ। ਔਰ ਸਾਨੂੰ ਦੁਨੀਆ ਦੇ ਹਾਣ ਦੇ ਬਣਨ ਲਈ, ਆਪਣੇ ਆਪ ਨੂੰ ਕੌਮ ਦੇ ਤੌਰ ਦੇ ਉੱਤੇ ਪ੍ਰੈਜ਼ੈਂਟ ਕਰਨ ਲਈ ਦੁਨੀਆ ਦੇ ਸਾਹਮਣੇ, ਸਾਨੂੰ ਆਪਣੇ ਜਿਹੜੇ ਸਿਸਟਮ ਆ ਉਹ ਇਵੋਲਵ ਕਰਨੇ ਚਾਹੀਦੇ ਆ। ਔਰ ਉਸੇ ਸਿਸਟਮ ਦੇ ਇਵੋਲਵ ਕਰਨ ਦੇ ਨਾਲ ਹੀ ਅਸੀਂ ਕੌਮ ਦਾ ਜਿਹੜਾ ਹੈਗਾ ਆ ਉਹ ਕੋਈ ਮੂੰਹ ਮੱਥਾ ਸਵਾਰ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ। ਸੋ ਉਹ ਮਤੇ ਉੱਥੇ ਪਾਸ ਕੀਤੇ ਗਏ, ਔਰ ਇੱਥੇ ਆ ਕੇ ਉਸ ਤੋਂ ਬਾਅਦ ਉਹਦੇ ਤੇ ਅਸੀਂ ਲਗਾਤਾਰ ਜਿਹੜੀਆਂ ਡਿਸਕਸ਼ਨਸ ਨੇ ਔਰ ਉਹਦੇ ਤੇ ਵਰਕ ਆ
ਉਹ ਕਰ ਰਹੇ ਨੇ ਸਿੰਘ ਸਰਦਾਰ ਹਰਿੰਦਰ ਸਿੰਘ ਉਹਨੂੰ ਲੀਡ ਕਰ ਰਹੇ ਨੇ ਔਰ ਉਹਦੇ ਬਾਰੇ ਕਾਫੀ ਡਿਵੈਲਪਮੈਂਟਸ ਹੋਈਆਂ ਨੇ ਖਰੜੇ ਬਣੇ ਨੇ ਉਹਦੇ ਉੱਤੇ ਡਿਸਕਸ਼ਨਸ ਹੋਈਆਂ ਨੇ ਔਰ ਵੱਖ-ਵੱਖ ਦੇਸ਼ਾਂ ਦੇ ਵਿੱਚ ਵੀ ਡਿਸਕਸ਼ਨ ਹੋਈਆਂ ਨੇ ਸੋ ਉਸ ਲੜੀ ਦੇ ਵਿੱਚ ਹੀ ਜਿਹੜੀ ਅੱਜ ਦੀ ਡਿਸਕਸ਼ਨ ਹੈਗੀ ਆ ਜਿਹਦੇ ਵਿੱਚ ਕਿ ਕੰਸੈਂਸਸ ਬਿਲਡਿੰਗ ਕਿਵੇਂ ਹੋਵੇ ਕਿਹੜੇ ਇਸ਼ੂਜ਼ ਦੇ ਉੱਤੇ ਸਾਡੇ ਜਿਹੜੇ ਹੈਗੀ ਆ ਕੰਸੈਂਸਸ ਹੈਗੀ ਆ ਕਿਹੜੇ ਇਸ਼ੂਜ਼ ਤੇ ਸਾਡੇ ਜਿਹੜੇ ਆਪਸ ਦੇ ਵਿੱਚ ਜਿਹੜੀ ਸਹਿਮਤੀ ਨਹੀਂ ਹੈਗੀ ਸੋ ਇਹ ਇੱਕ ਬੜੇ ਛੋਟੇ ਸੈਂਪਲਸ ਨੇ ਜਿਹੜੇ ਇਕੱਠੇ ਕੀਤੇ ਜਾ ਰਹੇ ਨੇ ਤਾਂ ਕਿ ਅਸੀਂ ਜਿਹੜੀ ਕੌਮ ਦੀ ਵੱਡੀ ਜਿਹੜੀ ਸਥਿਤੀ ਆ ਉਹਦੇ ਨਾਲ ਨਜਿੱਠਣ ਲਈ ਅਸੀਂ ਇਹ ਜਿਹੜੇ ਸੈਂਪਲਸ ਨੇ ਇਹਨਾਂ ਨੂੰ ਯੂਜ਼ ਕਰ ਸਕੀਏ ਸੋ ਮੈਂ ਸਮਝਦਾ ਕਿ ਸਾਨੂੰ ਕੌਮੀ ਤੌਰ ਦੇ ਉੱਤੇ ਜਿਹੜਾ ਸਾਡਾ ਮੇਨ ਇੰਸਟੀਟਿਊਸ਼ਨ ਹੈ ਸ਼੍ਰੀ ਅਕਾਲ ਤਖਤ ਸਾਹਿਬ ਉਹਦੇ ਬਾਰੇ ਸਾਨੂੰ ਸੁਚੇਤ ਹੋਣ ਦੀ ਲੋੜ ਆ ਔਰ ਜਿਹੜੀ ਪੋਲੀਟੀਕਲ ਰੈਟਰਿਕ ਆ ਜਿਹਦੇ ਅੰਡਰ ਸਰਬੱਤ ਖਾਲਸਾ ਜਿਹੜਾ ਆ ਉਹ ਸੱਦਿਆ ਜਾਂਦਾ ਆ ਜਾਂ ਉਹਦੇ ਉੱਤੇ ਡਿਸੀਜਨ ਲਏ ਜਾਂਦੇ ਨੇ ਉਹ ਕੌਮ ਲਈ ਲੰਮੇ ਸਮੇਂ ਲਈ ਘਾਤਕ ਵੀ ਸਿੱਧ ਹੋਣਗੇ ਔਰ ਸਾਨੂੰ ਹਮੇਸ਼ਾ ਜਿਹੜੀ ਅਕਾਲ ਤਖਤ ਸਾਹਿਬ ਦਾ ਜਿਹੜਾ ਇੰਸਟੀਟਿਊਸ਼ਨ ਆ ਉਹਦੀ ਪਵਿੱਤਰਤਾ ਜਿਹੜੀ ਉਹਦੀ ਸੈਂਕਟਿਟੀ ਆ ਉਹਨੂੰ ਧਿਆਨ 'ਚ ਰੱਖ ਕੇ ਹੀ ਜਿਹੜਾ ਹੈਗੇ ਆ ਉੱਥੋਂ ਆਉਣ ਵਾਲੇ ਜਿਹੜੇ ਫੈਸਲੇ ਨੇ ਉਹ ਕਰਨੇ ਚਾਹੀਦੇ ਨੇ ਔਰ ਸੰਗਤ ਨੂੰ ਇਨਵੋਲਵ ਕਰਕੇ ਕਰਨੇ ਚਾਹੀਦੇ ਨੇ ਸਮੂਹ ਸੰਗਤ ਨੂੰ ਵਿਦੇਸ਼ਾਂ ਤੋਂ ਆਪਣੇ ਉੱਥੋਂ ਹੋਮਲੈਂਡ ਤੋਂ ਵੀ ਸਾਰਿਆਂ ਨੂੰ ਇਨਵੋਲਵ ਕਰਕੇ ਕੋਈ ਨਾ ਕੋਈ ਸਿਸਟਮ ਕ੍ਰੀਏਟ ਕਰਕੇ ਫੈਸਲੇ ਲੈਣੇ ਚਾਹੀਦੇ ਨੇ ਤਾਂ ਕਿ ਅਸੀਂ ਇਹੋ ਜਿਹੇ ਫੈਸਲੇ ਨਾ ਲਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀ ਆਉਣ ਵਾਲੀ ਜਨਰੇਸ਼ਨ ਆ ਜਾਂ ਜਿਹੜੀਆਂ ਬਾਕੀ ਲੋਕ ਨੇ ਉਹ ਸਾਡੇ ਤੇ ਹੱਸਣ ਕਿ ਸਿੱਖਾਂ ਦਾ ਜਿਹੜਾ ਇੱਕ ਹਿੱਸਾ ਕੁਛ ਕਹਿ ਰਿਹਾ ਇੱਕ ਹਿੱਸਾ ਕੁਛ ਕਹਿ ਰਿਹਾ ਔਰ ਸਾਡੀ ਖਿੱਲੀ ਉੱਡੇ ਸਾਡੀ ਕੌਮੀ ਤੌਰ ਦੇ ਉੱਤੇ ਸਾਨੂੰ ਨਮੋਸ਼ੀ ਸਾਹਮਣੇ ਆਉਣੀ ਪਏ ਸੋ ਮੈਂ ਚਾਹੁੰਦਾ ਹਾਂ ਕਿ ਸਾਨੂੰ ਇਸ ਗੱਲ ਨੂੰ ਸਾਰਿਆਂ ਨੂੰ ਜਿੰਨੀਆਂ ਵੀ ਪੰਥਕ ਧਿਰਾਂ ਨੇ ਜਿਹੜੀਆਂ ਕਿ ਪੰਥ ਦੇ ਸੁਹਿਰਦਤਾ ਦੇ ਨਾਲ ਕੰਮ ਕਰ ਰਹੀਆਂ ਨੇ ਭਾਵੇਂ ਉਹ ਹਿੰਦੁਸਤਾਨ 'ਚ ਨੇ ਇੰਡੀਆ ਦੇ ਬਾਰਡਰਸ ਦੇ ਵਿੱਚ ਨੇ ਭਾਵੇਂ ਉਹ ਬਾਹਰ ਨੇ ਉਹ ਇਸ ਗੱਲ ਪ੍ਰਤੀ ਆਪਣੀ ਜਿਹੜੀ ਇੱਕ ਮਤ ਆ ਇੱਕ ਰਾਏ ਬਣਾਉਣੀ ਸ਼ੁਰੂ ਕਰਨ ਔਰ ਇੱਕ ਦੂਜੇ ਨਾਲ ਡਿਸਕਸ਼ਨ ਕਰਨੀ ਸ਼ੁਰੂ ਕਰਨ ਇੱਕ ਦੂਜੇ ਦੇ ਵਿਚਾਰ ਸੁਣਨੇ ਸ਼ੁਰੂ ਕਰਨ ਔਰ ਇਹ ਜਿਹੜੀ ਡਿਸਕਸ਼ਨ ਆ ਜਿਹੜੀ ਇਸ਼ੂ ਬੇਸਡ ਡਿਸਕਸ਼ਨ ਆ ਨਾ ਕਿ ਪਰਸਨੈਲਿਟੀ ਬੇਸਡ ਡਿਸਕਸ਼ਨ ਆ ਜਾਂ ਪਾਰਟੀ ਬੇਸਡ ਡਿਸਕਸ਼ਨ ਆ ਉਹਦੇ ਚੋਂ ਥੋੜਾ ਬਾਹਰ ਆ ਕੇ ਜੇ ਅਸੀਂ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਹਾਂ ਸਰਬੱਤ ਖਾਲਸਾ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਜਿਹੜੇ ਉਹ ਬੈਰੀਅਰ ਨੇ ਸਾਡੇ ਮਾਈਂਡ ਦੇ ਜਾਂ ਫਿਜ਼ੀਕਲ ਬੈਰੀਅਰ ਨੇ ਜਿਹੜੇ ਅਸੀਂ ਕ੍ਰੀਏਟ ਕੀਤੇ ਹੋਏ ਨੇ ਸਾਨੂੰ ਉਹਨਾਂ ਤੋਂ ਬਾਹਰ ਆ ਕੇ ਜਿਹੜੀ ਹੈਗੀ ਆ ਉਹ ਆਪਣੀ ਜਿਹੜੇ ਆ ਖੁੱਲ੍ਹ ਕੇ ਵਿਚਾਰ ਕਰਨੀ ਚਾਹੀਦੀ ਆ ਔਰ ਇਹਦੇ ਬਾਰੇ ਆਪਣੀ ਮਿਨੀਮਮ ਜਿਹੜੀ ਹੈਗੀ ਆ ਅੰਡਰਸਟੈਂਡਿੰਗ ਬਣਾ ਕੇ ਸਾਨੂੰ ਜਿਹੜੇ ਕੌਮ ਦੇ ਨੈਕਸਟ ਸਟੈਪਸ ਨੇ ਉਹ ਲੈਣੇ ਚਾਹੀਦੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਸਿਮਰਨ ਸਿੰਘ ਹੈ ਅੱਜ ਦੇ ਇਸ ਫ੍ਰੀ ਅਕਾਲ ਤਖਤ ਪ੍ਰੈਕਟਿਸ ਐਕਸਰਸਾਈਜ਼ ਦੇ ਵਿੱਚ ਮੈਂ ਫੈਸਿਲਿਟੇਟਰ ਸੀਗਾ ਫੈਸਿਲਿਟੇਟਰ ਹੋਣ ਦੇ ਨਾਤੇ ਮੈਂ ਸੰਗਤਾਂ ਨੂੰ ਇੱਕ ਸੰਦੇਸ਼ ਜ਼ਰੂਰ ਦੇਣਾ ਚਾਹੂੰਗਾ ਕਿ ਇਸ ਐਕਸਰਸਾਈਜ਼ ਨੂੰ ਇਸ ਮਾਡਲ ਨੂੰ ਅਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਗੁਰਦੁਆਰਿਆਂ ਦੇ ਵਿੱਚ ਆਪਣੇ ਗੈਰ ਗੁਰਦੁਆਰਿਆਂ ਸੰਸਥਾਵਾਂ ਦੇ ਵਿੱਚ ਜ਼ਰੂਰ ਅਪਲਾਈ ਕਰੀਏ ਅਤੇ ਉਸ ਦੇ ਨਾਲ ਇਹ ਵੀ ਸਮਝੀਏ ਕਿ ਅੱਜ ਅਸੀਂ ਸਿਰਫ ਆਉਣ ਵਾਲੇ 1-2 ਦਹਾਕਿਆਂ ਵਾਸਤੇ ਹੀ ਨਹੀਂ ਆਉਣ ਵਾਲੀਆਂ ਸਦੀਆਂ ਵਾਸਤੇ ਅਸੀਂ ਚਗਾਠਾਂ ਤਿਆਰ ਕਰ ਰਹੇ ਹਾਂ ਉਹਨਾਂ ਚਗਾਠਾਂ ਦੇ ਵਿੱਚੋਂ ਦਰਵਾਜ਼ੇ ਪੱਟ ਕੇ ਕੌਣ ਲੰਘੂਗਾ ਇਹਦੇ ਬਾਰੇ ਚਿੰਤਾ ਕਰਨ ਦੀ ਬਜਾਏ ਇਹ ਚਿੰਤਾ ਕਰੀਏ ਕਿ ਅਸੀਂ ਅੱਜ ਆਪਣਾ ਰੋਲ ਨਿਭਾ ਰਹੇ ਹਾਂ ਕਿ ਨਹੀਂ ਸਿੱਖ ਇੰਟੈਲੈਕਟਸ 20ਵੀਂ ਸਦੀ ਦੇ ਵਿੱਚ ਜੋ ਕਰ ਗਏ ਜੋ ਉਹਨਾਂ ਕੋਲੋਂ ਕੰਮ ਅਧੂਰਾ ਰਹਿ ਗਿਆ 1920 30 50 ਤੱਕ ਤੇ ਉਹ ਕੰਮ ਨੂੰ ਅਸੀਂ ਅੱਜ ਪੂਰਾ ਕਰੀਏ ਨਾ ਕਿ ਉਸ ਨੂੰ ਛੱਡ ਕੇ ਤੇ ਅੱਜ ਅਸੀਂ ਬਿਲਕੁਲ ਹੀ ਕੰਮ ਛੱਡ ਦਈਏ ਸੋ ਇਹਨਾਂ ਹੀ ਕਹਿੰਦਾ ਹੋਇਆ ਕਿ ਮਤਲਬ ਚਾਚਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈ ਨੇਮ ਇਜ਼ ਚਰਨਪ੍ਰੀਤ ਸਿੰਘ ਫ੍ਰੀ ਅਕਾਲ ਤਖਤ ਟੀਮ ਤੋਂ ਅੱਜ ਜਿਹੜੇ ਇਵੈਂਟ ਹੋਈ ਸੀ ਕਾਰਟਰੈਕ ਨਿਊ ਜਰਸੀ ਦੇ ਵਿੱਚ ਸਾਡਾ ਮੇਨ ਫੋਕਸ ਇਹ ਸੀ ਕਿ ਜਿਹੜਾ ਸਰਬੱਤ ਖਾਲਸਾ ਦਾ ਹਿਸਟਰੀ ਅਤੇ ਜਥੇਦਾਰ ਦਾ ਹਿਸਟਰੀ ਅਕਾਲ ਤਖਤ ਸਾਹਿਬ ਦੀ ਹਿਸਟਰੀ ਦਾ ਲੋਕਾਂ ਨੂੰ ਫੈਮੀਲੀਅਰ ਕਰਨ ਲਈ ਆਬਜੈਕਟਿਵ ਸੀ ਤਾਂ ਉਸ ਤੋਂ ਬਾਅਦ ਅਸੀਂ ਸੰਗਤ ਦੀ ਇਨਪੁਟ ਲੈਣ ਦੀ ਕੋਸ਼ਿਸ਼ ਕੀਤੀ ਮਤਲਬ ਇਹ ਵੀ 14 ਪ੍ਰਪੋਜ਼ਲ ਸੀ ਤੇ 7 ਜਥੇਦਾਰ ਕ੍ਰਾਈਟੇਰੀਆ ਦੇ ਉੱਤੇ ਤਾਂ 7 ਸਰਬੱਤ ਖਾਲਸੇ ਉੱਤੇ ਜਿਹੜਾ ਸਪੈਸੀਫਿਕਲੀ ਔਨ ਦਾ ਪ੍ਰੋਸੈਸ ਬਾਰੇ ਤੇ ਜਥੇਦਾਰ ਦਾ ਕੁਆਲੀਫਿਕੇਸ਼ਨਸ ਜਿਹੜਾ ਉਹਦਾ ਰੈਜ਼ੂਮੇ ਤੇ ਕੀ ਹੋਣਾ ਚਾਹੀਦਾ ਤਾਂ ਅਸੀਂ ਸੰਗਤ ਨੂੰ ਸ਼ੇਅਰ ਕੀਤਾ ਫਿਰ ਸੰਗਤ ਨੇ ਦੱਸਿਆ ਸਾਨੂੰ ਦੀ ਉਹਦੀ ਓਪੀਨੀਅਨ ਕੀ ਹੈ ਇਹ ਫਸਟ ਟਾਈਮ ਸਿੱਖ ਹਿਸਟਰੀ ਦੇ ਵਿੱਚ ਕਿਸੇ ਆਰਗੇਨਾਈਜੇਸ਼ਨ ਨੇ ਫੋਕਸ ਕੀਤਾ ਸੰਗਤ ਲੈਵਲ ਤੇ ਵੀ ਸੰਗਤ ਕੀ ਕਹਿੰਦੀ ਸੰਗਤ ਦੀ ਓਪੀਨੀਅਨ ਕੀ ਆ ਇਹਨੂੰ ਰਿਕਾਰਡ ਕਰੀਏ ਇਹਨੂੰ ਇੰਟਰਨੈਟ ਤੇ ਪਾਈਏ ਫਿਰ ਸੰਗਤ ਆਪੇ ਹੀ ਜੱਜ ਕਰ ਸਕਦੇ ਵੀ ਜਿਹੜੇ ਗਰਾਊਂਡ ਤੇ ਡਿਸੀਜਨ ਲੈ ਰਹੇ ਆ ਉਹ ਮੈਚ ਕਰਦੀ ਵੀ ਸੰਗਤ ਕੀ ਕਹਿੰਦੇ ਇਹ ਅਸੀਂ ਪ੍ਰੋਸੈਸ ਤਿਆਰ ਕੀਤਾ ਆ ਸੰਗਤ ਦਾ ਓਪੀਨੀਅਨ ਲੈਣ ਦਾ ਪ੍ਰੋਸੈਸ ਤਾਂ ਅੱਜ ਓਵਰ 50 ਪਾਰਟਿਸਿਪੈਂਟਸ ਆਏ ਸੀ ਤਾਂ ਉਹਨਾਂ ਦੇ ਓਪੀਨੀਅਨ ਅਸੀਂ ਰਿਕਾਰਡ ਕੀਤਾ
ਤਾਂ ਆਬਜੈਕਟਿਵ ਇਹ ਆ ਵੀ ਉਹਨਾਂ ਦੇ ਓਪੀਨੀਅਨਸ ਨਾਲ ਜਿਹੜਾ ਸਾਡਾ ਅਸੀਂ ਇਵੈਂਟ ਕੀਤੀ ਸੀ UK ਦੇ ਵਿੱਚ ਨਾਲੇ ਕੈਨੇਡਾ ਦੇ ਵਿੱਚ, ਉਹ ਸਾਰਾ ਇਕੱਠਾ ਕਰਕੇ ਕੋਲੇਟ ਕਰਕੇ ਚਾਰਟਸ ਟੇਬਲ ਬਣਾ ਕੇ ਅਸੀਂ ਇੰਟਰਨੈਟ ਤੇ ਪਾਉਣਾ। ਫਿਰ ਤੁਸੀਂ ਸਾਰੇ ਆਪੇ ਹੀ ਦੇਖ ਸਕਦੇ ਹੋ, ਆਪੇ ਰਿਸਰਚ ਕਰ ਸਕਦੇ ਹੋ, ਆਪੇ ਐਨਾਲਾਈਜ਼ ਕਰ ਸਕਦੇ ਹੋ ਵੀ ਕੀ ਹੋਣਾ ਚਾਹੀਦਾ ਜਥੇਦਾਰ ਦੇ ਕ੍ਰਾਈਟੇਰੀਆ ਅਤੇ ਸਰਬੱਤ ਖਾਲਸਾ ਦਾ ਪ੍ਰੋਸੈਸ। ਉਹ ਜਿਹੜੇ 14 ਪ੍ਰਪੋਜ਼ਲ ਆ 7 ਜਥੇਦਾਰ ਦੇ ਕ੍ਰਾਈਟੇਰੀਆ ਤੇ ਸਰਬੱਤ ਖਾਲਸਾ ਦਾ ਪ੍ਰੋਸੈਸ ਤੇ ਉਹ ਇੰਟਰਨੈਟ ਸਾਡੇ ਵੈਬਸਾਈਟ ਤੇ ਤੁਹਾਨੂੰ ਮਿਲ ਜਾਣਾ www.freeakaltakht.org। ਉੱਥੇ ਟੈਬ ਆ ਸ਼ਾਰਟ ਟਰਮ ਪ੍ਰਪੋਜ਼ਲਸ, ਉੱਥੇ ਜਾ ਕੇ ਤੁਸੀਂ ਆਪ ਹੀ ਦੇਖ ਲਓ ਤਾਂ ਤੁਸੀਂ ਕਮੈਂਟ ਵੀ ਪਾਓ। I would say today's event's really important, not just for the older generation, but for all students of all ages and peers and members of the Sikh community, because this is something that needs to start from local areas like we discussed today. It's going to take many years for us to go where we're at, and if we start in small groups of discussions, we can have a mindset where we know what we want to talk about in larger groups. And we can take this to the Sangat, we can take this to Gurdwaras, we can take this to public areas, and then maybe hopefully once this mindset changes, the community at large changes, we can get to places and then maybe go worldwide, go national even, and think what changes do we need to make and how are we going to implement them. Today's event was very important for a couple of reasons. One was not just to teach everybody, but also to show them that, as Virji mentioned a number of times in the data, that we're actually much more unified than we realize, and also to understand that we have the capacity in us. It's a process that we had that was given down to us that we lost a long time ago. So it's time to take that back. And being a Sikh isn't easy. It takes a lot of work. And what made me very happy about today was that there are a lot of people here that are ready to put the work in. ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਈਸਟ ਕੋਸਟ ਮਾਡਲ ਸਰਬੱਤ ਖਾਲਸਾ ਇੱਥੇ ਕਾਟਰੇਟ ਨਿਊ ਜਰਸੀ ਵਿੱਚ ਹੋਇਆ ਹੈ ਤੇ I'm Devpreet Kaur and I was the one who helped coordinate this event, logistical coordination। ਤੇ ਜੋ ਸਾਰੇ ਦਿਨ ਵਿੱਚ ਅਸੀਂ ਸਾਰੇ ਸੰਗਤ ਮੈਂਬਰਸ ਨੇ ਇਕੱਠੇ ਹੋ ਕੇ ਗੁਰਦੁਆਰੇ ਤੋਂ ਆਏ, ਆਰਗੇਨਾਈਜੇਸ਼ਨਸ ਤੋਂ ਆਏ। ਅੱਜ ਦੇ ਦਿਨ ਦਾ ਮਕਸਦ ਇਹ ਸੀਗਾ ਕਿ ਇੱਕ ਥਾਂ ਤੇ ਇਕੱਠੇ ਬੈਠ ਕੇ ਅਸੀਂ ਜੋ ਗੁਰੂ ਦਿੱਤੇ ਹੋਏ ਸਾਨੂੰ ਗੁਰੂ ਇਤਿਹਾਸ ਦੇ ਥਰੂ, ਸ਼ਬਦ ਦੇ ਥਰੂ ਜੋ ਸਾਨੂੰ ਪ੍ਰੋਸੀਜਰਸ ਦਿੱਤੇ ਹੋਏ ਆ, ਕੰਸੈਂਟ ਸਰਬਸਹਿਮਤੀ ਦੇ ਹਿਸਾਬ ਨਾਲ ਬੈਠ ਕੇ ਗੱਲ ਕਰਨ ਦੇ ਜੋ ਤਰੀਕੇ ਨੇ ਉਹਨਾਂ ਨੂੰ ਦੁਬਾਰਾ ਆਪਣੇ ਅਸੀਂ ਮਾਈਂਡਸੈਟ ਵਿੱਚ ਲੈ ਕੇ ਆਈਏ। ਤੇ ਅੱਜ ਦਾ ਮਕਸਦ ਇਹ ਸੀ ਤੇ ਅੱਜ ਇਹ ਕੋਸ਼ਿਸ਼ ਜਾਰੀ ਇੱਕ ਕੀਤੀ ਹੋਈ ਹੈ ਜੋ ਪਿਛਲੇ 7 ਮਹੀਨਿਆਂ ਤੋਂ freeakaltakht.org ਦੇ ਸੇਵਾਦਾਰਾਂ ਨੇ। ਉਹ ਇੱਕ ਕੋਸ਼ਿਸ਼ ਦਾ ਅਗਲਾ ਇੱਕ ਪੜਾਅ ਸੀਗਾ ਤੇ ਇਹਦਾ ਲੌਂਗ ਟਰਮ ਗੋਲ ਇਹ ਹੈ ਕਿ ਸਾਡੇ ਸਿੱਖਾਂ ਦੇ ਵਿੱਚ ਗਲੋਬਲੀ ਜੋ ਰਹਿ ਰਹੇ ਨੇ, ਸਿਰਫ ਪੰਜਾਬ ਵਿੱਚ ਹੀ ਨਹੀਂ, ਜੋ ਅਲੱਗ-ਅਲੱਗ ਥਾਵਾਂ 'ਚ ਰਹਿ ਰਹੇ ਨੇ, ਉਹਨਾਂ ਦੇ ਵਿੱਚ ਇੱਕ ਜਾਗਰੂਕਤਾ ਆਵੇ ਕਿ ਸਾਡੇ ਕੋਲ ਇੱਕ ਤਰੀਕਾ ਹੈ ਆਪਣੇ ਆਪ ਦੀ ਸੈਲਫ ਗਵਰਨੈਂਸ ਕਰਨ ਦਾ, ਤਾਂ ਕਿ ਜੋ ਕਿਸੇ ਵੀ ਪਾਰਟੀ ਦੇ ਅੰਡਰ ਨਹੀਂ ਹੈ, ਕਿਸੇ ਸਰਕਾਰ ਦੇ ਅੰਡਰ ਨਹੀਂ ਹੈ, ਅਸੀਂ ਸਵਰਾਜੀ ਹਾਂ, ਸੋਵਰਨ ਹਾਂ, ਤੇ ਅਸੀਂ ਕਿੱਦਾਂ ਇਹ ਆਪਣੇ ਇਸ ਖਾਲਸਾ ਰਾਜ ਦੇ ਜੋ ਸੋਵਰਨਿਟੀ ਸਾਡੇ ਕੋਲ ਹੈ ਉਸ ਨੂੰ ਕਿੱਦਾਂ ਦੁਬਾਰਾ ਅਸੀਂ ਸੋਚੀਏ ਅੱਜ ਦੇ ਦੁਨੀਆ ਦੇ ਹਿਸਾਬ ਦੇ ਨਾਲ। ਸੋ ਇਹ ਇੱਕ ਤਰੀਕਾ ਹੈ, ਇੱਕ ਕੋਸ਼ਿਸ਼ ਹੈ ਤੇ ਇਸ ਵਿੱਚ ਜੋ ਲੋਕੀ ਸ਼ਾਮਿਲ ਹੋਏ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੀ ਤੇ ਭੁੱਲ ਚੁੱਕ ਮਾਫ ਕਰਨੀ ਜੀ। ਮੈਂ ਅੱਖਰਵਾਦਾ ਘਾਟਾ ਜ਼ਰੂਰ ਬੋਲੀ ਹਾਂ ਤੇ ਮੈਨੂੰ ਮਾਫ ਕਰਨਾ, ਪਰ ਜੋ ਅੱਜ ਕੋਸ਼ਿਸ਼ ਹੈ ਇਸ ਵਿੱਚ ਅਸੀਂ ਜਿਨ੍ਹਾਂ ਨੇ ਹਿੱਸਾ ਲਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਗੇ ਤੋਂ ਜੋ ਲੈਣਾ ਚਾਹਣਗੇ ਬਹੁਤ ਉਹਨਾਂ ਨੂੰ ਖੁੱਲਾ ਸੱਦਾ ਹੈ ਕਿ ਉਹ ਲੈਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਕਾਟਰੇਟ ਨਿਊ ਜਰਸੀ ਵਿੱਚ freeakaltakht.org ਉਹਨਾਂ ਦੀ ਟੀਮ ਨੇ ਇੱਕ ਪ੍ਰੋਗਰਾਮ ਕੀਤਾ ਜਿਹੜਾ ਸਿੱਖਾਂ ਨੂੰ ਰਸਤਾ ਦੱਸਣਾ ਚਾਹੁੰਦਾ ਹੈ ਵੀ ਜਿਹੜੇ ਸਰਬੱਤ ਖਾਲਸਾ ਅੱਜ ਕੱਲ੍ਹ ਦੇ ਪੰਜਾਬ ਦੇ ਵਿੱਚ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਤੇ ਫਿਊਚਰ ਵਾਸਤੇ ਵੀ ਉਹਨੂੰ ਕਿਸ ਤਰੀਕੇ ਨਾਲ ਪੇਸ਼ ਕੀਤਾ ਜਾਵੇ ਸੰਗਤਾਂ ਵਿੱਚ, ਕਿਹੜੇ ਸਿਧਾਂਤਾਂ ਦੇ ਰਾਹੀਂ ਐਸਟੈਬਲਿਸ਼ ਕੀਤਾ ਜਾਵੇ, ਕਿਹੜੇ ਆਪਰੇਸ਼ਨਸ ਐਸਟੈਬਲਿਸ਼ ਹੋਣ, ਜਥੇਦਾਰ ਕਿਸ ਤਰੀਕੇ ਨਾਲ ਚੋਣ। ਸਭ ਨੂੰ ਪਤਾ ਵੀ ਸਿੱਖ ਕੌਮ ਇਹ ਸਾਰੇ ਮਸਲਿਆਂ ਵਿੱਚ ਕਿੰਨੇ ਭੰਬਲ ਭੂਸੇ ਵਿੱਚ ਪਈ ਹੋਈ ਹੈ। ਇਹ ਜਿਹੜੇ ਸਿਧਾਂਤਿਕ ਰਸਤੇ ਦੇ ਅੱਜ ਪੇਸ਼ ਕੀਤੇ ਗਏ ਸਟੈਪਸ ਨੇ ਬਹੁਤ ਹੀ ਇੱਕ ਕਹਿ ਲਓ ਸਿਆਣੇ ਅਤੇ ਡੀਪਲੀ ਸੋਚੇ ਹੋਏ ਉਹਨਾਂ ਨੇ ਸੰਗਤਾਂ ਸਾਹਮਣੇ ਪੇਸ਼ ਕੀਤੇ। ਸੰਗਤਾਂ ਨੇ ਉਹਨਾਂ ਨੂੰ ਬੜੀ ਡੂੰਘਾਈ ਦੇ ਵਿੱਚ ਵਿਚਾਰ ਕੀਤਾ ਤੇ ਉਹਨਾਂ ਦੇ ਵਿੱਚ ਸਰਬਸਹਿਮਤੀ ਦਾ ਇੱਕ ਰਸਤਾ ਮਾਰਗ ਦੇ ਗੱਲਬਾਤ ਦੇ ਵਿਚਾਰ ਦੇ ਵਿੱਚ ਕੀਤੀ। ਉਸ ਦੇ ਵਿੱਚ ਸਰਦਾਰ ਹਰਿੰਦਰ ਸਿੰਘ ਹੁਣੀ ਨੇ ਯੋਗਦਾਨ ਲੀਡਰਸ਼ਿਪ ਨੇ ਪਾਇਆ ਅਤੇ ਸਾਰੀ ਸੰਗਤ ਨੇ ਨਿਊ ਜਰਸੀ, ਕਨੈਟੀਕਟ, ਵਰਜੀਨੀਆ ਦੇ ਵਿੱਚੋਂ ਇਸ ਤੇ ਵਿਚਾਰ ਕਰਕੇ ਅਗਲੇ ਸਟੈਪਸ ਜਿਹੜੇ ਨੇ ਉਹਨਾਂ ਦੇ ਵਿੱਚ ਥੋੜਾ ਵਿੱਚ ਆਪਣੀ ਯੋਗਦਾਨ ਪਾਇਆ। ਇਹ ਸੰਗਤਾਂ ਦਾ ਕਹਿ ਲਓ ਇੱਕ ਸਮਾਲ ਸਟੈਪ ਸੀਗਾ ਫਾਊਂਡੇਸ਼ਨ ਬਣਾਉਣ ਦੇ ਵਿੱਚ ਫਿਊਚਰ ਵਾਸਤੇ ਵੀ ਸਰਬੱਤ ਖਾਲਸਾ ਗੁਰੂ ਮਹਾਰਾਜ ਦੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ, ਗੁਰੂ ਹਰਗੋਬਿੰਦ ਸਾਹਿਬ ਦੇ ਮਹਾਰਾਜ ਦੇ ਮਾਰਗ ਦਰਸੇ ਹੋਏ ਮਾਰਗ ਦੇ ਵਿੱਚ ਕਿਸ ਤਰੀਕੇ ਨਾਲ ਅੱਜ ਦੇ
ਸਮੇਂ ਦੇ ਵਿੱਚ ਇਹਨੂੰ ਅਸੀਂ ਐਸਟੈਬਲਿਸ਼ ਤੇ ਕੰਟੀਨਿਊ ਕਰ ਸਕਦੇ ਹਾਂ। ਇੱਥੇ ਹੀ ਰਾਜ ਸੰਗਤਾਂ ਕੋਲੋਂ ਖਿਮਾ ਮੰਗਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰਸ, ਹੁਣ ਸਾਡੇ ਨਾਲ ਸਿੱਖ ਰਿਸਰਚ ਇੰਸਟੀਚਿਊਟ ਅਤੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਕੋ-ਫਾਊਂਡਰ ਜਿਹੜੇ ਸਰਦਾਰ ਹਰਿੰਦਰ ਸਿੰਘ ਹੈਗੇ ਆ, ਉਹ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਨੇ ਇਹ ਇਵੈਂਟ ਪਲਾਨ ਕੀਤਾ ਸੀ ਤੇ ਇਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਜੋ ਸੰਗਤ ਹੈਗੀ ਹੈ ਸਿੱਖ ਕੌਮ ਨੂੰ, ਜੋ ਇੱਕ ਮਾਰਗਦਰਸ਼ਕ ਦੇ ਤੌਰ ਦੇ ਉੱਪਰ ਇੱਕ ਇਨੀਸ਼ੀਏਟਿਵ ਸ਼ੁਰੂ ਕੀਤਾ ਗਿਆ ਇਹਨਾਂ ਤੋਂ, ਹੁਣ ਤੱਕ ਜਿਹੜੀ ਇਹਨਾਂ ਦੀ ਕਾਰਗੁਜ਼ਾਰੀ ਹੈਗੀ ਹੈ ਪਿਛਲੇ 6-7 ਮਹੀਨਿਆਂ ਦੀ, ਉਹ ਕੀ ਹੈਗੀ ਹੈ। ਹਾਂਜੀ ਹਰਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਫਤਿਹ ਜੀ। ਹਰਿੰਦਰ ਸਿੰਘ ਜੀ, I would like you to start from the beginning, ਜਦੋਂ ਸਰਬੱਤ ਖਾਲਸਾ 2015 ਦਾ ਚੱਬੇ 'ਚ ਹੋਇਆ, ਉਸ ਤੋਂ ਬਾਅਦ ਜਦੋਂ ਤੁਸੀਂ ਇਹ ਸਾਰਾ ਪ੍ਰੋਸੈਸ ਸਟਾਰਟ ਕੀਤਾ, from that time ਅੱਜ ਤੱਕ ਦਾ ਜਿਹੜਾ ਤੁਹਾਡਾ ਸਫ਼ਰ ਹੈਗਾ, ਤੁਸੀਂ ਉਹਨੂੰ ਕਿਵੇਂ ਡਿਸਕ੍ਰਾਈਬ ਕਰੋਗੇ? ਜ਼ਰੂਰ ਜੀ। ਪਹਿਲੀ ਗੱਲ ਤਾਂ ਇਹ ਕਿ ਸਰਬੱਤ ਖਾਲਸੇ ਦਾ ਆਪਣੇ ਆਪ 'ਚ ਹੋ ਜਾਣਾ 2015 ਦੇ ਵਿੱਚ ਇੱਕ ਘੱਟ ਤੋਂ ਘੱਟ ਆਈਡੀਏ ਤੇ ਇਮੋਸ਼ਨ ਦੇ ਲੈਵਲ ਤੇ ਸਿੱਖਾਂ ਦੀ ਕੌਮੀ ਲੈਵਲ ਤੇ ਵਿਕਟਰੀ ਸੀਗੀ। ਉੱਥੋਂ ਜੋ ਡਿਸੀਜਨ ਲਾਏ ਗਏ, ਮੱਥੇ ਪੜੇ ਗਏ, ਉਹਨਾਂ ਤੇ ਪੈਰਾ ਨਹੀਂ ਦਿੱਤਾ ਗਿਆ। ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਕਮੀ ਵੀ ਆ। ਠੀਕ ਹੈ, ਆਈਡੀਅਲਸ ਨਹੀਂ ਫੋਲੋ ਹੋ ਸਕਦੇ, ਬਹੁਤ ਕ੍ਰਾਈਸਿਸ ਸਿਚੁਏਸ਼ਨ ਹੈਗੀ ਆ, ਬਟ ਇੱਕ ਜ਼ਿੰਮੇਵਾਰੀ ਦੇ ਲੈਵਲ ਤੇ ਜਿਹੜਾ ਵਿਧੀ ਵਿਧਾਨ ਬਣਾਉਣ ਦੀ ਗੱਲ ਕੀਤੀ ਗਈ ਸੀ, ਕਾਰਜਕਾਰੀ ਜਥੇਦਾਰਾਂ ਨੂੰ ਕਿਸ ਤਰ੍ਹਾਂ ਰਿਪਲੇਸ ਕਰਨਾ ਅਪ੍ਰੈਲ ਦੇ ਵਿੱਚ, ਉਹਦੀ ਗੱਲ ਕਰਨੀ, ਵਰਲਡ ਸਿੱਖ ਪਾਰਲੀਮੈਂਟ ਦਾ ਸਿਸਟਮ ਬਣਾਉਣਾ, ਇਹ ਕੁਝ ਮੁਹਿੰਮ ਮੁੱਦੇ ਸੀਗੇ ਜਿਹੜੇ ਜਿੱਥੇ ਕੋਈ ਅਸਹਿਮਤੀ ਨਹੀਂ ਹੈ। ਬਾਕੀਆਂ ਤੇ ਹੋ ਵੀ ਸਕਦੀ ਸੀ, ਬਟ ਇਹ ਦੋ ਤੇ ਤਾਂ ਬਿਲਕੁਲ ਅਸਹਿਮਤੀ ਨਹੀਂ ਸੀ। ਅਸੀਂ ਜਦ ਦੇਖਿਆ ਕਿ 3 ਨਵੰਬਰ ਦੀ ਮੀਟਿੰਗ ਨਹੀਂ ਹੋਈ, ਫਿਰ 31 ਦਸੰਬਰ ਦੇ ਵਿੱਚ ਕੋਈ ਐਲਾਨ ਨਹੀਂ ਹੋਇਆ, ਫਿਰ ਜਨਵਰੀ ਤੋਂ ਦਾਸ ਨੇ ਆਪ 1 ਸਾਲ ਦੀ ਛੁੱਟੀ ਲਈ ਦੋਨੋਂ ਸੰਸਥਾਵਾਂ ਤੋਂ, ਜਿੱਥੇ ਮੈਂ ਵਿਅਸਤ ਸੀਗਾ, ਕੰਮ ਕਰ ਰਿਹਾ ਸੀਗਾ, ਕਿ ਅਸੀਂ ਇੱਕ ਕੋਈ ਪ੍ਰੋਸੈਸ ਤੇ ਡਾਇਲੌਗ ਕ੍ਰੀਏਟ ਕਰੀਏ, ਇੱਕ ਰੈਫਰੈਂਸ ਕ੍ਰੀਏਟ ਕਰੀਏ, ਫਰੇਮਵਰਕ ਕ੍ਰੀਏਟ ਕਰੀਏ ਕਿ 21ਵੀਂ ਸ਼ਤਾਬਦੀ ਦੇ ਵਿੱਚ ਜਿਹੜੇ 3 ਕਰੋੜ ਸਿੱਖ ਨੇ ਉਹ ਕਿਸ ਤਰ੍ਹਾਂ ਮਿਲ ਬੈਠ ਕੇ ਗੁਰੂ ਨੂੰ ਮੁੱਖ ਰੱਖ ਕੇ ਮੁੱਦਿਆਂ ਦੇ ਉੱਤੇ ਡਿਸਕਸ਼ਨ ਕਿਵੇਂ ਕਰਨਾ, ਕੌਣ ਡਿਸਕਸ਼ਨ ਕਰੂਗਾ, ਇਹਦੇ ਬਾਰੇ ਇੱਕ ਓਪਨ ਰੂਪ ਵਿੱਚ ਕੰਮ ਕੀਤਾ ਜਾਵੇ। ਅਸੀਂ 3 ਮਹੀਨੇ ਇਸ ਤੇ ਕੰਮ ਕੀਤਾ। ਉਹ 3 ਮਹੀਨਿਆਂ ਬਾਅਦ ਜਿਹੜਾ ਡਰਾਫਟ ਫਰੇਮਵਰਕ ਬਣਾਇਆ, ਉਹਨੂੰ ਅਸੀਂ ਪ੍ਰੈਜ਼ੈਂਟ ਕੀਤਾ ਸੀ ਵਰਲਡ ਸਿੱਖ ਕਾਨਫਰੰਸ ਮੈਲਬਰਨ ਦੇ ਵਿੱਚ, ਜਿਹਦੇ ਵਿੱਚ ਬੜੇ ਡਾਇਵਰਸ ਬੰਦੇ ਆਏ ਸੀ ਤੇ ਉਹਨਾਂ ਦੇ ਰਾਇਆਂ ਵੀ ਲਈਆਂ ਸੀ। ਫਿਰ ਉਹ ਰਾਇਸ ਤੋਂ ਲੈ ਕੇ ਫਿਰ ਅਸੀਂ ਆਨਲਾਈਨ ਤੇ ਇਨ ਪਰਸਨ ਜਾ ਕੇ 40 ਤੋਂ ਵੱਧ ਟਾਊਨ ਹਾਲਸ ਕੀਤੇ। ਟਾਊਨ ਹਾਲਸ ਦਾ ਮਤਲਬ ਆ ਵੱਖਰੀਆਂ ਵੱਖਰੀਆਂ ਸੰਸਥਾਵਾਂ ਵਿੱਚ, ਸੰਗਤਾਂ ਵਿੱਚ ਜਾ ਕੇ ਉਹਨਾਂ ਕੋਲੋਂ ਓਪੀਨੀਅਨ ਲੈਣੇ ਕਿ ਤੁਹਾਡਾ ਇਹਦੇ ਪ੍ਰਤੀ ਕੀ ਓਪੀਨੀਅਨ ਆ। ਫਿਰ ਜੂਨ ਦੇ ਵਿੱਚ ਅਸੀਂ ਉਹਦਾ ਇੱਕ ਸੈਕੰਡ ਡਰਾਫਟ ਰਿਲੀਜ਼ ਕੀਤਾ, ਜਿਹੜਾ ਅਸੀਂ ਆਨਲਾਈਨ ਕਰਦੇ ਹਾਂ ਸਾਰਾ, ਤੇ ਜਾ ਕੇ ਦੱਸਿਆ ਵੀ, ਪ੍ਰੈਸ ਰਿਲੀਜ਼ ਵੀ ਕੀਤਾ, ਜਿਹੜੀਆਂ ਵੀ ਸੰਸਥਾਵਾਂ ਨੇ ਸਾਡੇ ਕੋਲ ਈਮੇਲ ਨੇ ਉਹਨਾਂ ਨੂੰ ਵੀ ਦਿੱਤੀਆਂ ਸਾਰੀਆਂ। ਫਿਰ ਜੂਨ ਤੋਂ ਵਿੱਚ ਅਸੀਂ ਇਹ ਦੇਖਿਆ ਕਿ ਜਿਹੜਾ ਪਬਲਿਕ ਓਪੀਨੀਅਨ, ਸੰਗਤ ਦਾ ਓਪੀਨੀਅਨ ਆ ਰਿਹਾ, ਉਹ ਇਹ ਕਹਿ ਰਿਹਾ ਕਿ ਇਹ 50% ਜਿਹੜਾ ਡਰਾਫਟ ਹੈ ਬੜਾ ਆਈਡੀਅਲ ਆ, ਜਿਹੜਾ ਅਗਲਾ ਸਰਬੱਤ ਖਾਲਸਾ ਆਉਣਾ ਉਹਨੂੰ ਮੁੱਖ ਰੱਖ ਕੇ ਕਿਹੜੇ ਕੰਮ ਕੀਤੇ ਜਾਣ। ਫਿਰ ਉੱਥੇ 2 ਚੀਜ਼ਾਂ ਆਈਆਂ। ਇੱਕ ਇਹ ਆਇਆ ਕਿ ਅਗਲਾ ਸਰਬੱਤ ਖਾਲਸਾ ਕਿਵੇਂ ਕੀਤਾ ਜਾਵੇ, ਤੇ ਦੂਸਰਾ ਜਿਹੜੇ ਅਗਲੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਕਰਨੀ ਆ, ਉਹਨਾਂ ਦੇ ਕੀ ਮਿਆਰ ਹੋਣੇ ਚਾਹੀਦੇ ਨੇ, ਉਹਨਾਂ ਦਾ ਕੀ ਕ੍ਰਾਈਟੇਰੀਆ ਹੋਵੇ। ਫਿਰ ਅਸੀਂ ਉਹ ਡਿਵੈਲਪ ਕੀਤਾ। ਫਿਰ ਅਸੀਂ ਉਹਦੀਆਂ 3 ਰੀਜਨਲ ਮੀਟਿੰਗਸ ਕੀਤੀਆਂ, ਅਗਸਤ ਦੇ ਵਿੱਚ UK ਦੇ ਵਿੱਚ, ਸੈਪਟੈਂਬਰ ਦੇ ਵਿੱਚ ਕੈਨੇਡਾ ਵਿੱਚ, ਤੇ ਅਕਤੂਬਰ ਵਿੱਚ ਹੁਣ ਜਿਹੜਾ ਅੱਜ ਈਸਟ ਕੋਸਟ ਤੇ ਅਮਰੀਕਾ 'ਚ ਕੀਤੀ ਆ। ਆਈਡੀਆ ਇਹ ਸੀਗਾ ਕਿ ਇਹ ਸਾਰੀਆਂ ਪੋਲਿੰਗ ਡੇਟਾ ਹੈਗਾ, ਇਹਨੂੰ ਡਾਕੂਮੈਂਟ ਕਰੀਏ, ਸੰਗਤ ਦਾ ਕੀ ਓਪੀਨੀਅਨ ਆ ਰਿਹਾ ਉਹ ਦਈਏ, ਤਾਂ ਕਿ ਜੋ ਵੀ ਕੋਈ ਕੰਡਕਟ ਕਰਦਾ ਨਵੰਬਰ ਦਾ ਸਰਬੱਤ ਖਾਲਸਾ, ਜਿਹੜੇ ਵੀ ਰੈਪਰੈਜ਼ੈਂਟੇਟਿਵ ਪਹੁੰਚਦੇ ਆ, ਉਹਨਾਂ ਕੋਲ ਕੱਲੀ ਮਨਮਰਜ਼ੀ ਜਾਂ 1-2 ਰਾਵਾਂ ਨਾ ਹੋਣ, ਕੁਝ ਕੁ ਡੇਟਾ ਹੋਰ ਵੀ ਹੋਵੇ ਕਿ ਇਹ ਸੰਗਤਾਂ ਦੀ ਰਾਏ ਆ ਰਹੀ ਆ, ਜਿਹੜੀਆਂ ਸੰਗਤਾਂ ਨੇ ਇਹਨਾਂ 'ਚ ਪਾਰਟਿਸਿਪੇਟ ਕੀਤਾ। ਇਹੀ ਕੰਮ ਅਸੀਂ ਹੁਣ ਅਗਲੇ ਵੀਕਐਂਡ, ਜਿਹੜੀ ਵਰਲਡ ਦੀ ਸਿੱਖਾਂ ਦੀ ਪਹਿਲੀ ਡਾਇਸਪੋਰਾ ਹੈਗੀ ਆ ਫਾਰ ਈਸਟ ਏਸ਼ੀਆ, ਜਿਹਨੂੰ ਅੱਜ ਕੱਲ੍ਹ ਏਸ਼ੀਅਨ ਰੀਜਨ ਕਿਹਾ ਜਾਂਦਾ, ASEAN ਦਾ ਮਤਲਬ ਹੈ ਕਿ ਸਿੱਖਾਂ ਦੀ ਹਾਂਗਕਾਂਗ, ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ ਤੇ ਸਿੰਗਾਪੁਰ ਵਿੱਚ ਇੱਕ ਡਾਇਸਪੋਰਾ ਪੋਪੂਲੇਸ਼ਨ ਆ। ਅਸੀਂ ਇਹੀ ਮੀਟਿੰਗ ਅਗਲੇ ਸੈਟਰਡੇ ਉੱਥੇ ਰੱਖੀ ਆ, 10 ਉੱਥੇ ਜਾ ਰਿਹਾ, ਉਹਨਾਂ ਦਾ ਵੀ ਡੇਟਾ ਇਕੱਠਾ ਕਰਕੇ ਅਸੀਂ ਇਹ ਪਬਲਿਕ ਰਿਪੋਰਟ 10 ਦਿਨ ਪਹਿਲਾਂ ਦੇਵਾਂਗੇ, ਡਾਇਰੈਕਟਲੀ ਵੀ ਦੇਵਾਂਗੇ। ਜਿਹੜੀਆਂ ਇਸ ਵੇਲੇ ਮੀਟਿੰਗਾਂ ਚੱਲ ਰਹੀਆਂ ਨੇ ਉਹਨਾਂ ਨੂੰ ਵੀ ਭੇਜ ਰਹੇ ਆ, ਜਿਹੜੇ ਹੁਣ ਤੱਕ ਕਰਦੇ ਡਿਵੈਲਪਮੈਂਟ ਹੋਏ ਨੇ। ਬੇਸਿਕ ਪਰਪਸ ਇਹ ਹੈ ਕਿ ਕੌਮ ਦੇ ਵਿੱਚ ਚੇਂਜ ਆਉਣ ਨੂੰ ਬੜਾ ਟਾਈਮ ਲੱਗੂ, ਸਾਨੂੰ ਥੋੜਾ ਚੇਂਜ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਇਸ ਪ੍ਰੋਸੈਸ ਨੂੰ ਇੱਕ ਸੰਸਥਾ, ਇੱਕ ਜਥੇਬੰਦੀ, ਇੱਕ ਪਾਰਟੀ ਨਾ ਕਰੇ, ਇਹਨੂੰ ਖੋਲ ਦਿੱਤਾ ਜਾਵੇ ਤੇ ਤਵੱਜੋ ਵਿਧੀ ਵਿਧਾਨ ਵੱਲ ਦੇਣ ਦੀ ਲੋੜ ਆ, ਜਿਹੜੀ ਕਿ ਅਸੀਂ ਜਨਵਰੀ ਤੋਂ ਦਿੱਤੀ ਆ, ਨਾ ਕਿ ਕਿੰਨੇ ਬੰਦੇ ਇਕੱਠੇ ਕਰਨੇ ਨੇ ਤੇ ਆਪਣੇ ਕਿਸਮ ਦੇ ਬੰਦੇ ਇਕੱਠੇ ਕਰਨੇ। ਜੀ ਹਰਿੰਦਰ ਸਿੰਘ ਜੀ, ਜਿਵੇਂ ਤੁਸੀਂ ਵਿਧੀ ਵਿਧਾਨ ਦੇ ਉੱਪਰ ਜ਼ਿਆਦਾ ਫੋਕਸ ਕਰਨ ਦੀ ਗੱਲ ਕੀਤੀ ਹੈ, ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ ਤਾਂ ਜਿਹੜੀਆਂ ਗਰਾਊਂਡ ਰਿਐਲਿਟੀਜ਼ ਨੇ
ਅੱਜ ਕੌਮ ਦੇ ਵਿੱਚ ਉਹ ਕਾਫੀ ਡਿਫਰੈਂਟ ਹੈਗੀਆਂ ਨੇ। ਜਦੋਂ ਅਸੀਂ ਇਹਨਾਂ ਨੂੰ ਇੰਪਲੀਮੈਂਟ ਕਰਨ ਵੱਲ ਨਿਗਾਹ ਮਾਰਦੇ ਹਾਂ ਜਾਂ ਕੋਸ਼ਿਸ਼ ਕਰਦੇ ਹਾਂ, ਜਿਵੇਂ ਕਿ ਤੁਸੀਂ ਆਲਰੇਡੀ ਮੈਂਸ਼ਨ ਕੀਤਾ ਕਿ ਜਿਹੜੇ ਪਿਛਲੇ ਸਰਬੱਤ ਖਾਲਸਾ ਦੇ ਰੈਜ਼ੋਲੂਸ਼ਨ ਸੀਗੇ ਉਹ ਇੰਪਲੀਮੈਂਟ ਨਹੀਂ ਹੋ ਸਕੇ, ਉਹਨਾਂ ਦੇ ਕਾਰਨ ਡਿਫਰੈਂਟ ਹੋ ਸਕਦੇ ਨੇ, ਉਹਨਾਂ ਤੇ ਅਗਰੀ ਕਰੋ ਨਾ ਕਰੋ ਉਹ ਹਰ ਇੱਕ ਬੰਦੇ ਦੀ ਆਪਣੀ ਚੋਇਸ ਹੈਗੀ ਆ। ਬਟ ਐਜ਼ ਅ ਪਰਸਨ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਇਹਨੂੰ ਜਦੋਂ ਅਸੀਂ ਗਰਾਊਂਡ ਦੇ ਉੱਪਰ ਲੈ ਕੇ ਜਾਵਾਂਗੇ, ਜੋ ਤੁਸੀਂ ਹੁਣ ਡਾਟਾ ਕਲੈਕਸ਼ਨ ਦੀ ਗੱਲ ਕਰ ਰਹੇ ਹੋ ਜਾਂ ਕਲੈਕਟ ਕਰ ਰਹੇ ਹੋ, ਇਹਨੂੰ ਇੰਪਲੀਮੈਂਟ ਕਿਵੇਂ ਕੀਤਾ ਜਾ ਸਕਦਾ ਹੈ? ਇੰਪਲੀਮੈਂਟੇਸ਼ਨ ਦਾ ਇੱਕ ਥਰਡ ਜਾਂ ਅਖੀਰਲੀ ਸਟੇਜ ਹੁੰਦੀ ਆ। ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਅਸੀਂ 1 ਸਾਲ ਸਿਰਫ ਇਹੀ ਕਰ ਰਹੇ ਸੀਗੇ ਕਿ ਜਿਹੜੀਆਂ ਗੱਲਾਂ ਇਸ ਵੇਲੇ 1 ਜਾਂ 2 ਜਾਂ 3 ਬੰਦੇ ਡਿਸੀਜਨ ਲੈਂਦੇ ਨੇ, ਜਾਂ ਜਿਹੜੀਆਂ ਗੱਲਾਂ ਸਿਰਫ ਸਰਬੱਤ ਖਾਲਸੇ ਤੋਂ ਪਹਿਲਾਂ ਜਿਹੜੇ ਬਹੁਤ ਐਕਟਿਵ ਸਿੱਖ ਨੇ ਉਹ ਕਰਦੇ ਨੇ, ਉਹਨੂੰ ਸੋਚ ਵਿਚਾਰ ਕੇ ਕਿਵੇਂ ਕੀਤਾ ਜਾਵੇ। ਪਹਿਲਾ ਕੰਮ ਇਹੀ ਹੈ। ਦੇਖੋ, ਆਪਾਂ ਗੁਰਬਾਣੀ ਦੇ ਮੁਤਾਬਕ ਸੇਧ ਲੈਣੀ ਕਿ 5 ਦਾ ਆਈਡੀਆ ਕਿਵੇਂ ਲਿਆਇਆ ਜਾਵੇ, ਸਰਵਸੰਮਤੀ ਅੱਜ ਕਿਵੇਂ ਕੀਤੀ ਜਾਵੇ। ਹੁਣ 12 ਮਿਸਲਾਂ ਤਾਂ ਹੈ ਨਹੀਂ ਕਿ 12 ਹੈਡ ਬਿਠਾ ਲਓ। ਹੁਣ ਅਸੀਂ 3 ਕਰੋੜ ਆ, 30 ਮਿਲੀਅਨ ਆ, ਉਹਦਾ ਕੋਈ ਸਿਸਟਮ ਚਾਹੀਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ, ਗੁਰਮਤ ਦੇ ਮੁਤਾਬਕ ਹੋਵੇ, ਤੇ ਜਿਹੜਾ ਅੱਜ ਕੱਲ੍ਹ ਦੀਆਂ ਡਾਇਸਪੋਰਾ ਪਾਪੂਲੇਸ਼ਨ ਨੇ ਉਹਨਾਂ ਨੂੰ ਵੀ ਇਨਕਲੂਡ ਕਰਦਾ ਹੋਵੇ। ਇਹ ਇੱਕ ਸੀਰੀਅਸ ਕੰਮ ਆ ਕਰਨ ਵਾਲਾ। ਅਸੀਂ ਇਹਦੇ ਵੱਲ ਤਵੱਜੋ ਦਿੱਤੀ ਸੀਗੀ ਤਾਂ ਕਿ ਸੋ ਇੰਪਲੀਮੈਂਟੇਸ਼ਨ ਗੱਲ ਆਉਂਦੀ ਹੈ ਬਹੁਤ ਚਿਰ ਬਾਅਦ। ਪਹਿਲਾ ਕੰਮ ਹੁੰਦਾ ਕਿ ਕਨਵਰਸੇਸ਼ਨ ਕੀ ਆ, ਗਰਾਊਂਡ ਰਿਐਲਿਟੀ ਵਿੱਚ ਇਹ ਕਨਵਰਸੇਸ਼ਨ ਦਾ ਕਿੰਨਾ ਕੁ ਇੰਪਲੀਮੈਂਟ ਕਰਾਇਆ ਜਾ ਸਕਦਾ। ਉਹ ਆਊਗੀ ਗੱਲ ਜਦ ਤੁਸੀਂ ਤੇ ਮੈਂ, ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਨੂੰ ਸੌਂਪਿਆ ਹੋਇਆ, ਜਿਹੜੇ ਸਰਬੱਤ ਖਾਲਸੇ ਵਿੱਚ ਐਕਟਿਵ ਹੋਣਾ ਚਾਹੁੰਦੇ ਨੇ, ਘੱਟ ਤੋਂ ਘੱਟ ਉਹ ਤਾਂ ਤਿਆਰੀ ਕਰਨ। ਜਦ ਉਹ ਤਿਆਰੀ ਕਰਨਗੇ, ਇਹ ਤਿਆਰੀ ਜਿਵੇਂ ਹੁਣ ਸਾਨੂੰ ਪਿਛਲੇ ਹਫ਼ਤੇ ਵਿੱਚ ਸਾਡੇ ਸਾਹਮਣੇ ਗੱਲ ਆ ਗਈ ਆ, ਜਿਹੜੀਆਂ ਧਿਰਾਂ ਇਸ ਵੇਲੇ ਤਿਆਰੀਆਂ ਕਰ ਰਹੀਆਂ ਉਹ ਸਾਨੂੰ ਹੁਣ ਕੰਟੈਕਟ ਵੀ ਕਰ ਰਹੀਆਂ ਨੇ, ਉਹਨਾਂ ਅਸੀਂ ਸ਼ੇਅਰ ਵੀ ਕਰ ਰਹੇ ਹਾਂ, ਤੇ ਉਹ ਇੰਨੇ ਸਰਪ੍ਰਾਈਜ਼ ਨੇ ਕਿ ਇੰਨਾ ਕੰਮ ਹੋ ਚੁੱਕਿਆ। ਕਿਉਂਕਿ ਹੁੰਦਾ ਕੀ ਹੈ, ਕਈ ਵਾਰ ਨਾ ਇਮੋਸ਼ਨਲ ਚੀਜ਼ਾਂ ਹੁੰਦੀਆਂ ਨੇ, ਉਹਦਾ ਆਪਣੀ ਥਾਂ ਹੁੰਦੀ ਹੈ। ਅਸੀਂ ਇਹ ਕਹਿ ਰਹੇ ਹਾਂ ਕਿ ਹਰ ਵਾਰੀ ਕ੍ਰਾਈਸਿਸ ਸਿਚੁਏਸ਼ਨ ਤੋਂ ਬਾਹਰ ਆਉਣ ਦਾ ਤਰੀਕਾ ਆ, ਹਰ ਵਾਰੀ ਇੱਕ ਨਵਾਂ ਕ੍ਰਾਈਸਿਸ ਦਾ ਕ੍ਰੀਏਟ ਕਰੋ। ਜਿਹੜੀਆਂ ਗੱਲਾਂ ਕਰ ਰਹੇ ਹੋ ਉਸ ਤੇ ਪਹਿਰਾ ਵੀ ਦਿਓ, ਕਿਉਂਕਿ ਹਰ ਬੰਦਾ ਜਾਂ ਹਰ ਸੰਸਥਾ ਹਰ ਇੱਕ ਕੰਮ ਨਹੀਂ ਕਰ ਸਕਦੀ। ਅਸੀਂ, ਸਾਡੀ ਟੀਮ ਜਿਹੜੀ ਕਿ ਡਾਇਸਪੋਰਾ ਦੀ ਬੇਸਡ ਹੈਗੀ ਆ, ਅਸੀਂ ਆਪਣੀ ਜ਼ਿੰਮੇਵਾਰੀ ਪਰਸਨਲੀ ਇਹ ਲਈ ਕਿ ਜਿਹੜੇ 2 ਇਸ਼ੂਜ਼ ਤੇ ਆਲਮੋਸਟ ਅਗਰੀਮੈਂਟ ਹੈਗਾ ਕਿ ਸਿੱਖਾਂ ਦਾ ਕੋਈ ਰਿਪਰੈਜ਼ੈਂਟੇਟਿਵ ਸਿਸਟਮ ਹੋਵੇ ਤੇ ਅਕਾਲ ਤਖਤ ਦੇ ਆਫਿਸਿਸ ਤੇ ਅਕਾਲ ਤਖਤ ਦੇ ਜਥੇਦਾਰਾਂ ਦਾ ਕੀ ਕ੍ਰਾਈਟੇਰੀਆ ਹੋਵੇ, ਅਸੀਂ ਉਸ ਤੇ ਵਿਸਥਾਰ ਵਿੱਚ ਓਪੀਨੀਅਨ ਇਕੱਠੇ ਕਰਕੇ ਹੁਣ ਪੇਸ਼ ਕਰ ਰਹੇ ਹਾਂ। ਕੁਝ ਕੁ ਸਰਬੱਤ ਖਾਲਸਿਆਂ ਵਿੱਚ ਅੜਚਣਾ ਆਉਣਗੀਆਂ। ਸਰਬੱਤ ਖਾਲਸੇ ਨੂੰ ਲੇਕਿਨ ਹਰ ਵਾਰੀ ਅਸੀਂ ਇਕੱਲਾ ਇਮੋਸ਼ਨਲ ਹੋ ਕੇ ਨਾ ਕਰੀਏ। ਇਮੋਸ਼ਨ ਦੀ ਸਾਨੂੰ ਸਖਤ ਲੋੜ ਹੈਗੀ ਹੈ, ਉਹ ਸਾਡੇ ਹਿੱਸਾ ਹੈਗਾ, ਅਣਟੁੱਟ ਹਿੱਸਾ ਹੈਗਾ ਸਾਡੀ ਸਾਈਕੀ ਦਾ। ਬਟ ਉਹਦੇ ਵਿੱਚ ਸਾਨੂੰ, ਜਿਹਨੂੰ ਅਸੀਂ ਸੁਰਤ ਕਹਿੰਦੇ ਆ, ਜਿਹਨੂੰ ਅਸੀਂ ਗੁਰਮਤ ਕਹਿੰਦੇ ਆ, ਉਹਨੂੰ ਬਕਾਇਦਾ ਕਿਸੇ ਪਾਰਟੀਬਾਜ਼ੀ ਦੇ ਬਿਆਨਬਾਜ਼ੀ ਤੋਂ ਬਾਹਰ ਆ ਕੇ ਸੁਹਿਰਦ ਹੋ ਕੇ ਕੰਮ ਕਰਨ ਦੀ ਲੋੜ ਆ ਜੀ। ਸੋ ਜਿਹੜਾ ਹੁਣ ਸਰਬੱਤ ਖਾਲਸਾ ਹੋਣਾ, ਐਜ਼ ਯੂ ਆਲਰੇਡੀ ਮੈਂਸ਼ਨਡ ਕਿ ਤੁਹਾਡੀ ਗੱਲਬਾਤ ਜਿਹੜੀ ਹੈਗੀ ਉਹ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ ਤੇ ਸ਼ੁਰੂਆਤੀ ਦੌਰ ਹੈਗਾ। ਸੋ ਵਾਟ ਡੂ ਯੂ ਐਕਸਪੈਕਟ ਫਰਮ ਦੈਟ ਕਿ ਜਿਹੜੀ ਸੰਗਤ ਹੈ ਉਹ ਇਮੋਸ਼ਨਸ ਤੋਂ ਉੱਪਰ ਉੱਠ ਕੇ ਜਿਹੜਾ ਤੁਸੀਂ ਇੱਕ ਮਾਡਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਮਤਲਬ ਨਾਲ ਦੀ ਨਾਲ ਹੀ ਜੋ ਤੁਸੀਂ ਹੁਣ ਤੱਕ ਦਾ ਤੁਹਾਨੂੰ ਰਿਸਪੌਂਸ ਮਿਲਿਆ ਉਸ ਦੇ ਹਵਾਲੇ ਨਾਲ ਸੰਗਤ ਦੇ ਵਿੱਚ ਇਹਨੂੰ ਕਿਵੇਂ ਲਿਆ ਜਾ ਰਿਹਾ ਹੈ? ਦੇਖੋ, ਸੰਗਤ ਤਾਂ ਬੜੀ ਐਕਸਾਈਟਿਡ ਹੈ। ਪਹਿਲੀ ਗੱਲ ਤਾਂ ਸਾਡਾ ਨੰਬਰ 1 ਅਗਰੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਇਸ ਪ੍ਰੋਸੈਸ ਚੋਂ ਇਹ ਹੈਗੀ ਕਿ ਇਹ ਇੱਕ ਬਹੁਤ ਵੱਡੀ ਅਫਵਾਹ ਕ੍ਰੀਏਟ ਕੀਤੀ ਗਈ ਹੈ ਕਿ ਸਿੱਖਾਂ ਦੀ ਯੂਨਿਟੀ ਨਹੀਂ ਆ। ਅਸੀਂ ਇਹ ਡਾਕੂਮੈਂਟ ਕਰਕੇ ਵੀ ਦਿਖਾ ਰਹੇ ਹਾਂ ਕਿ 85% ਸਾਡੀ ਯੂਨਿਟੀ ਚੱਲ ਰਹੀ ਆ। ਆਈਡੀਅਲ ਸਾਡੇ ਤੇ ਸਾਡੇ ਪ੍ਰਿੰਸੀਪਲਸ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਚੋਂ ਵਿੱਚ ਲੈ ਆ ਰਹੇ ਹਾਂ ਤੇ ਸਾਰੇ ਸਿੱਖ ਆਲਮੋਸਟ ਮੰਨ ਰਹੇ ਨੇ। ਸਿਰਫ ਡਿਸਐਗਰੀਮੈਂਟ ਜਿਹੜਾ ਨਾ ਉਹ ਇਹਦੀ ਆਪਰੇਸ਼ਨਲਾਈਜੇਸ਼ਨ ਚ ਹੈ ਕਿ ਇਹਨੂੰ ਕਿਵੇਂ ਇੰਪਲੀਮੈਂਟ ਕੀਤਾ ਜਾਵੇ। ਉਹ ਬਣਦਾ ਵੀ ਹੈ ਕਿਉਂਕਿ ਅਸੀਂ ਇਹ ਕੰਮ ਕੀਤਾ ਨਹੀਂ ਇੰਨੇ ਚਿਰ ਦਾ, ਸੋ ਅਸੀਂ ਉਹਦੇ ਵੱਲ ਵੀ ਤਵੱਜੋ ਦੇ ਰਹੇ ਹਾਂ। ਮੈਂ ਤਾਂ ਇਹ ਕਹਾਂਗਾ ਸੰਗਤੀ ਲੈਵਲ ਤੇ, ਕਿਉਂਕਿ ਅਜੇ ਅਸੀਂ ਸਾਡੀ ਸੁਰਤ ਸ਼ਬਦ ਦੇ ਨਾਲ ਨਹੀਂ ਜੁੜੀ ਹੋਈ, ਕਿਉਂਕਿ ਅਸੀਂ ਸਿਆਸੀਕਰਨ ਵਿੱਚ ਬਹੁਤ ਫਸੇ ਹੋਏ ਹਾਂ, ਪਾਰਟੀਬਾਜ਼ੀ 'ਚ ਬਹੁਤ ਫਸੇ ਹੋਏ ਹਾਂ। ਸਾਨੂੰ ਇੰਨਾ ਕਿ ਜੇ ਅਸੀਂ ਕਰ ਲਈਏ ਕਿ ਅਸੀਂ ਜਿਹੜੇ ਵੀ ਡਿਸੀਜਨ ਮੇਕਰ ਨੇ ਉਹ 1 ਜਾਂ 3 ਨਾ ਹੋਣ, ਉਹ 30-40 ਹੋ ਜਾਣ ਇਸ ਵਾਰੀ, ਉਹ ਗੁਰੂ ਗ੍ਰੰਥ ਸਾਹਿਬ ਨੂੰ ਮੁੱਖ ਰੱਖ ਕੇ ਓਪਨਲੀ ਡਿਸਕਸ਼ਨ ਕਰਨ। ਉਹ ਜਿਹੜੇ ਫੈਸਲੇ ਸੁਣਾਏ ਜਾਂਦੇ ਨੇ ਉਹ ਸਰਪ੍ਰਾਈਜ਼ ਨਾ ਹੋਣ, ਉਹਨਾਂ ਦੇ ਬਾਰੇ ਪੂਰੀ ਚਰਚਾ ਹੋਵੇ। ਜੇ ਇੰਨਾ ਕੁ ਵੀ ਕੰਮ ਹੋ ਜਾਂਦਾ ਨਾ ਤੇ ਕਿਸ ਤਰ੍ਹਾਂ ਦੇ ਜਥੇਦਾਰ ਸਾਹਿਬਾਨ ਲਿਆਏ ਜਾਣ, ਉਹ ਕ੍ਰਾਈਟੇਰੀਆ ਪਹਿਲਾਂ ਹੀ ਐਗਰੀਮੈਂਟ ਹੋ ਜਾਵੇ, ਤਾਂ ਕਿ ਨਾਮਾਂ ਦੀ ਡਿਸਕਸ਼ਨ ਤੋਂ ਪਹਿਲਾਂ ਹੀ ਹੋਣਾ ਚਾਹੀਦਾ। ਵਿਧੀ ਵਿਧਾਨ ਦਾ ਮਤਲਬ ਹੀ ਇਹੀ ਹੁੰਦਾ ਕਿ ਜੇ ਪ੍ਰੋਸੈਸ ਐਗਰੀਮੈਂਟ ਹੋ ਜਾਊਗਾ, ਫਿਰ ਜੇ ਪਤਾ ਹੀ ਹੈ ਕਿ ਜੇ ਪ੍ਰੋਸੈਸ ਐਗਰੀ ਹੋ ਗਿਆ, ਜਿਹੜੇ ਵੀ ਡਿਸੀਜਨ ਹੋਣਗੇ ਉਹਦੀ ਫਿਰ ਪ੍ਰੋਬੇਬਿਲਿਟੀ ਵੱਧ ਜਾਂਦੀ ਹੈ ਕਿ ਡਿਸੀਜਨ ਮੰਨੇ ਜਾਣਗੇ। ਜੀ ਹਰਿੰਦਰ ਸਿੰਘ ਜੀ, ਬੜੇ ਚੰਗੇ ਵਿਚਾਰ ਹੈਗੇ ਆ ਤੇ ਜੋ ਤੁਸੀਂ ਕੰਮ ਵੀ ਕਰ ਰਹੇ ਹੋ। ਇਸੇ ਦੇ ਨਾਲ ਜਦੋਂ ਅਸੀਂ ਥੋੜਾ ਜਿਹਾ ਇੰਪਲੀਮੈਂਟੇਸ਼ਨ ਵੱਲ ਤੁਸੀਂ ਵੀ ਥੋੜਾ ਜਿਹਾ ਮੈਂਸ਼ਨ ਕੀਤਾ ਕਿ ਸਟੈਪ ਬਾਏ ਸਟੈਪ ਉਹਨੂੰ ਲੈ ਕੇ ਜਾਣ ਦੀ ਲੋੜ ਹੈਗੀ ਆ, ਇਹਦੇ ਵਿੱਚ ਇੱਕ ਸਵਾਲ ਮੇਰੇ ਮਨ ਦੇ ਵਿੱਚ ਉੱਠਦਾ ਹੈ ਕਿ ਜਿਵੇਂ
ਇਹਦੀ ਵਰਕਸ਼ਾਪ ਦੇ ਵਿੱਚ ਡਿਸਕਸ਼ਨ ਵੀ ਹੋ ਰਹੀ ਸੀਗੀ ਤਾਂ ਉਦੋਂ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੀ ਜਦੋਂ ਇਹਦੀ ਇੰਪਲੀਮੈਂਟੇਸ਼ਨ ਹੁੰਦੀ ਹੈ ਉਹਦੇ ਵਿੱਚ ਜੋ ਇੱਕ ਸਭ ਤੋਂ ਵੱਡੀ ਅੜਚਨ ਬਣਦੀ ਹੈ ਜੋ ਪਿਛਲੇ ਸਮੇਂ ਦੇ ਵਿੱਚ ਵੀ ਬਣਦੀ ਰਹੀ ਹੈ ਉਹ ਹੈਗੀ ਹੈ ਸਟੇਟ ਇੰਟਰਫੀਰੈਂਸ। ਉਹਨੂੰ ਅੱਜ ਦਾ ਜੋ ਰੂਲ ਹੈਗਾ ਮਤਲਬ ਪੰਜਾਬ ਦੀਆਂ ਜੋ ਗਰਾਊਂਡ ਰਿਐਲਿਟੀਜ਼ ਨੇ ਇੰਡੀਅਨ ਸਟੇਟ ਦੇ ਨਾਲ ਜੋ ਉੱਥੇ ਉੱਪਰ ਸਰਕਾਰ ਬੈਠੀ ਹੈ ਐਡਮਿਨਿਸਟ੍ਰੇਸ਼ਨ ਬੈਠੀ ਹੈ ਭਾਵੇਂ ਉਹ ਗੁਰਦੁਆਰਾ ਐਕਟ ਦੇ ਹਵਾਲੇ ਨਾਲ ਹੋਵੇ ਜੋ ਵੀ ਲੀਗਲ ਅਸੀਂ ਪਿੱਛੇ ਜੇ ਸਹਿਜਧਾਰੀ ਦਾ ਇਸ਼ੂ ਵੀ ਦੇਖਿਆ ਤੇ ਹੋਰ ਵੀ ਜਿਹੜੇ ਇਸ਼ੂਜ਼ ਹੈਗੇ ਆ ਇਹਨਾਂ ਸਾਰਿਆਂ ਦੇ ਹਵਾਲੇ ਨਾਲ ਜਿਹੜੀ ਸਟੇਟ ਇੰਟਰਫੀਰੈਂਸ ਦਾ ਫੈਕਟਰ ਹੈ ਉਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਸਟੇਟ ਇੰਟਰਫੀਰੈਂਸ ਜੀ ਸਾਡੇ ਸਾਹਮਣੇ ਆਲਮੋਸਟ 550 ਸਾਲ ਦਾ ਇਤਿਹਾਸ ਆ, ਪਹਿਲੇ ਦਿਨ ਤੋਂ ਹੋਇਆ ਹੀ ਆ। ਬਟ ਇਸ ਤੋਂ ਵੱਡਾ ਚੈਲੰਜ ਜਿਹੜਾ ਇਸ ਵੇਲੇ ਸਾਹਮਣੇ ਆ ਰਿਹਾ ਜਿਹੜਾ ਮੈਂ ਪਰਸਨਲੀ ਐਕਸਪੀਰੀਅੰਸ ਕਰਕੇ ਵੀ ਦੇਖ ਰਿਹਾ ਉਹ ਇਹ ਹੈਗਾ ਕਿ ਸਾਡਾ ਆਪਣਾ ਮੈਂਟਲ ਬਲੌਕ ਬਹੁਤ ਵੱਡਾ ਬਣ ਗਿਆ। ਅੱਜ ਮੈਂ ਸ਼ੇਅਰ ਵੀ ਕੀਤੀ ਸੀ ਇਹ ਗੱਲ ਕਿ ਅੱਜ ਦਾ ਜਿਹੜਾ ਹੁਕਮ ਵੀ ਆਇਆ ਦਰਬਾਰ ਸਾਹਿਬ ਤੋਂ ਉੱਥੇ ਜਿਹੜਾ ਦੂਜਾ ਲਫ਼ਜ਼ ਆਇਆ ਤੇ ਭਰਮ ਲਫ਼ਜ਼ ਆਇਆ ਕਿਉਂਕਿ ਅਸੀਂ ਇਹਦੇ 'ਚ ਫਸੇ ਹੋਏ ਆ, ਸਾਨੂੰ ਰੱਬ ਦੂਰ ਲੱਗਦਾ। ਮਤਲਬ ਮੈਂ ਐਕਸਪਲੇਨ ਕਰ ਰਿਹਾ ਸੀਗਾ ਸਾਡੇ ਮੈਂਟਲ ਬਲੌਕ ਇੰਨਾ ਵੱਡਾ ਆ ਗਿਆ, ਸਾਡੀ ਪਾਰਟੀਬਾਜ਼ੀ ਦਿਮਾਗ ਵਿੱਚ ਇੰਨੀ ਆ ਗਈ ਆ ਕਿ ਅਸੀਂ ਆਪਣੀ ਬਿਹੇਵੀਅਰ ਨੂੰ ਕਲੀਅਰ ਨਹੀਂ ਕਰ ਰਹੇ ਆ ਤੇ ਹਰ ਗੱਲ ਸਰਕਾਰ ਤੇ ਥੋਪ ਦਿੰਦੇ ਆ। ਸਰਕਾਰ ਦਾ ਤਾਂ ਕੰਮ ਇੰਟਰਫੀਅਰ ਕਰਨਾ, ਕਿਹੜੀ ਸਰਕਾਰ ਨਹੀਂ ਕਰਦੀ? ਅਮਰੀਕਾ ਦੀ ਘੱਟ ਕਰਦੀ ਹੋਰ ਥਾਵਾਂ ਤੇ। ਤੁਹਾਡਾ ਕੰਮ ਆ ਸੁਚੇਤ ਹੋਣਾ, ਤੁਹਾਡਾ ਕੰਮ ਆ ਕਿ ਜਦ ਇੱਕ ਦੂਜੇ ਸਿੱਖ ਨਾਲ ਅਸੀਂ ਮਿਲਦੇ ਆ ਮਤਲਬ ਸਾਡਾ ਕੰਮ ਆ ਸਿੱਖਾਂ ਦਾ, ਅਸੀਂ ਇੱਕ ਦੂਜੇ ਪ੍ਰਤੀ ਐਨਮੀ ਵਾਂਗੂ ਦੇਖਦੇ ਆ। ਇਹ ਬੰਦ ਕਰੋ, ਸਾਨੂੰ ਸ਼ਬਦ ਨੂੰ ਇਨਵੋਕ ਕਰੋ, ਸਾਨੂੰ ਆਪਣੀ ਪਾਰਟੀ ਦਾ ਮੈਨੀਫੈਸਟੋ ਤੁਸੀਂ ਪੰਜਾਬ ਦੇ ਇਲੈਕਸ਼ਨਾਂ ਲਈ ਲੜ ਸਕਦੇ ਹੋ, ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸੇ 'ਚ ਨਾ ਲੈ ਕੇ ਆਓ। ਉੱਥੇ ਤਾਂ ਜਿਹੜਾ ਸਿੱਖਾਂ ਦਾ ਸਮੂਹ ਚਾਹੁੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਦਾ ਸਿਸਟਮ ਆ ਉਹ ਲਿਆਉਣ ਦੀ ਲੋੜ ਆ। ਇਹ ਮੈਂਟਲ ਬਲੌਕ ਜੇ ਅਸੀਂ ਕਲੀਅਰ ਕਰ ਲਾਂਗੇ ਸਾਡੀ ਅੱਧੀ ਵਿਕਟਰੀ ਉਦਣ ਹੋ ਜਾਊਗੀ। ਉਦਣ ਫਿਰ ਸਿੱਖਾਂ ਨੂੰ 'ਚ ਵੀ ਕਲੀਅਰ ਹੋ ਜੂ ਤੇ ਜਿਹੜੇ ਸਿੱਖਾਂ 'ਚ ਸਟੱਡੀ ਕਰਦੇ ਉਹਨਾਂ ਨੂੰ ਵੀ ਕਲੀਅਰ ਹੋ ਜੂ, ਜਿਹੜੀ ਸਰਕਾਰ ਇੰਟਰਫੇਅਰ ਕਰਨਾ ਚਾਹੁੰਦੀ ਉਹਨਾਂ ਵੀ ਕਲੀਅਰ ਹੋ ਜੂ ਕਿ ਹੁਣ ਸਿੱਖਾਂ ਦੀ ਮੈਂਟਲ ਕਲੈਰਿਟੀ ਹੋ ਗਈ ਆ। ਅਸੀਂ ਆਪਣੇ ਬਿਆਨਾਂ 'ਚ ਕਹਿ ਦਿੰਦੇ ਆ ਬਟ ਇਹ ਮੈਂਟਲ ਕਲੈਰਿਟੀ ਸਾਡੇ ਬਿਹੇਵੀਅਰ ਵਿੱਚ ਨਜ਼ਰ ਆ ਰਹੀ, ਇਹ ਜ਼ਰੂਰ ਡਿਸਪਲੇ ਕਰੋ। ਜੀ ਹਰਿੰਦਰ ਸਿੰਘ ਜੀ ਆਪਣਾ ਸਮਾਂ ਕੱਢਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਮਿਹਰਬਾਨੀ। ਵਿਊਅਰਸ ਅਸੀਂ ਹਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਹੈ ਤੇ ਇਸੇ ਦੇ ਨਾਲ ਜਿਹੜਾ ਅੱਜ ਦਾ ਇਹ ਸ਼ੋਅ ਹੈਗਾ ਜਾਂ ਪ੍ਰੋਗਰਾਮ ਹੈਗਾ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਇੱਦਾਂ ਦੇ ਜਿਹੜੇ ਹੋਰ ਪ੍ਰੋਗਰਾਮਸ ਨੇ ਪੰਥਕ ਲੈਵਲ ਦੇ ਉੱਪਰ ਉਹ ਅਸੀਂ ਜਿਹੜੇ ਸੰਗਤ ਦੇ ਰੂਪ ਦੇ ਵਿੱਚ ਤੁਹਾਡੇ ਰੂਬਰੂ ਕਰ ਸਕੀਏ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।